ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਵਿਸ਼ੇਸ਼ ਪੈਨਲ ਡਿਸਕਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ। ਵੀਰਜ਼, ਅਸੀਂ ਪਿਛਲੇ ਹਫਤੇ ਦੀਆਂ ਜਿਵੇਂ ਇਹ ਅਖੀਰਲਾ ਪ੍ਰੋਗਰਾਮ ਇਸ ਹਫਤੇ ਦਾ ਅਸੀਂ ਕਰਨ ਜਾ ਰਹੇ ਹਾਂ, ਸੋ ਪਿਛਲੇ ਹਫਤੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਹੋਣ, ਇੰਟਰਨੈਸ਼ਨਲ ਅਰੀਨਾ ਦੇ ਵਿੱਚ ਹੋਣ, ਜਾਂ ਅਸੀਂ ਜਦੋਂ ਭਾਰਤ ਪਾਕਿਸਤਾਨ ਦੇ ਸਬੰਧਾਂ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਜਦੋਂ ਤੋਂ ਇਹ ਧਾਰਾ 370 ਹਟਾਈ ਗਈ ਹੈ ਕਸ਼ਮੀਰ ਦੇ ਵਿੱਚੋਂ ਭਾਰਤ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ, ਜਿਵੇਂ ਕੇਂਦਰ ਇਸ ਵਕਤ ਦੁਨੀਆ ਭਰ ਦਾ ਮੀਡੀਆ ਦਾ ਜਿਹੜਾ ਫੋਕਸ ਹੈ ਉਹ ਕਸ਼ਮੀਰ ਬਣਿਆ ਹੋਇਆ। ਸੋ ਅਸੀਂ ਇਸੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਭਾਰਤ ਪਾਕਿਸਤਾਨ ਦੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੇ ਵਿੱਚ, ਤੇ ਇੰਟਰਨੈਸ਼ਨਲ ਜਿਹੜੀਆਂ ਬਾਡੀਜ਼ ਹੈਗੀਆਂ ਨੇ ਉਹਨਾਂ ਦਾ ਕੀ ਰਿਐਕਸ਼ਨ ਹੈ ਇਹਦੇ ਉੱਤੇ, ਇਸ ਬਾਰੇ ਗੱਲਬਾਤ ਕਰਾਂਗੇ ਇਸ ਅਸੀਂ ਅੱਜ ਵਿਚਾਰ ਚਰਚਾ ਦੇ ਵਿੱਚ। ਖਾਸ ਤੌਰ ਤੇ ਜਿਵੇਂ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ, ਉਹਨਾਂ ਵੱਲੋਂ ਇਹ ਸਟੇਟਮੈਂਟ ਇੱਕ ਅਖਬਾਰ ਦੇ ਨਾਲ ਇੰਟਰਵਿਊ ਦੇ ਦੌਰਾਨ ਇਹ ਗੱਲ ਕਹੀ ਗਈ ਹੈ ਕਿ ਜਿਵੇਂ ਅਸੀਂ ਪਹਿਲਾਂ ਕੋਸ਼ਿਸ਼ ਕਰਦੇ ਸੀ ਭਾਰਤ ਦੇ ਨਾਲ ਸੰਬੰਧ ਸੁਧਾਰਨ ਦੀ, ਭਾਰਤ ਵੱਲੋਂ ਮੋਦੀ ਸਰਕਾਰ ਵੱਲੋਂ ਕੋਈ ਰਿਸਪੌਂਸ ਉਹਦੇ ਉੱਤੇ ਨਹੀਂ ਦਿੱਤਾ ਗਿਆ, ਤੇ ਹੁਣ ਗੱਲ ਇੱਥੇ ਆ ਕੇ ਖੜੀ ਹੈ ਕਿ ਹੁਣ ਸਾਡਾ ਕੋਈ ਇਹ ਮੋਟਿਵ ਨਹੀਂ ਹੈ ਜਾਂ ਅਸੀਂ ਨਹੀਂ ਹੁਣ ਗੱਲ ਕਰਨ ਤੋਂ ਭਾਰਤ ਦੇ ਨਾਲ ਕਸ਼ਮੀਰ ਇਸ਼ੂ ਦੇ ਉੱਤੇ ਉਹਨਾਂ ਨੇ ਕੰਪਲੀਟਲੀ ਜਿਹੜਾ ਹੈ ਇਨਕਾਰ ਕਰ ਦਿੱਤਾ। ਸੋ ਇਹਦਾ ਇੰਪੈਕਟ ਕੀ ਪਵੇਗਾ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ, ਤੇ ਖਾਸ ਤੌਰ ਤੇ ਜਿੱਥੇ ਯੂਨਾਈਟਿਡ ਨੇਸ਼ਨਸ ਇਨਵੋਲਵਡ ਹੈ, ਅਮਰੀਕਾ ਦੀਆਂ ਡੋਨਲਡ ਟਰੰਪ ਦੀਆਂ ਜਿਹੜੀਆਂ ਸਟੇਟਮੈਂਟਸ ਨੇ ਉਹ ਆ ਰਹੀਆਂ ਨੇ, ਤੇ ਇਸ ਵਕਤ ਜਦੋਂ ਅਸੀਂ ਗੱਲ ਕਰ ਰਹੇ ਹਾਂ ਪੈਰਿਸ ਦੇ ਵਿੱਚ ਜਿਹੜੀ G7 ਸਮਿਟ ਹੈ ਉਹ ਹੋ ਰਹੀ ਹੈ, ਉੱਥੇ ਜਿਹੜੇ ਮੁਲਕਾਂ ਦੇ ਹੈਡਸ ਨੇ, ਨੇਸ਼ਨ ਹੈਡਸ ਨੇ, ਉਹ ਮਿਲ ਰਹੇ ਨੇ। ਉੱਥੇ ਫਰਾਂਸ ਦੇ ਜਿਹੜੇ ਹੈਗੇ ਆ ਪ੍ਰਧਾਨ ਮੰਤਰੀ, ਉਹਨਾਂ ਦੇ ਨਾਲ ਮੋਦੀ ਦੀ ਮੁਲਾਕਾਤ ਹੋਈ ਹੈ, ਡੋਨਲਡ ਟਰੰਪ ਦੇ ਨਾਲ ਮੁਲਾਕਾਤ ਹੋਣ ਦੀ ਸੰਭਾਵਨਾਵਾਂ ਨੇ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਇਹਨਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ, ਤੇ ਜਿਹੜਾ ਫੋਕਸ ਹੈ ਉਹ ਪੰਜਾਬ ਦੀ ਧਰਤੀ ਤੇ ਹੋਵੇਗਾ। ਪੰਜਾਬ ਦੇ ਵਿੱਚ ਇਸ ਵਕਤ ਜਿੱਥੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਹਦੇ ਪਿੱਛੇ ਜਿਹੜੀਆਂ ਕਿਆਸਰਾਈਆਂ ਨੇ, ਕੁਝ ਸਵਾਲ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਦਰਵਾਈਜ਼ ਪੰਜਾਬ ਦੇ ਲੋਕਾਂ ਵੱਲੋਂ ਉਠਾਏ ਜਾ ਰਹੇ ਨੇ। ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਉੱਤੇ ਇਹ ਸਵਾਲ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਹ ਹੜ੍ਹ ਆਏ ਨੇ ਕਿ ਇਹ ਕੁਦਰਤੀ ਕਾਰਨਾਂ ਕਰਕੇ ਆਏ ਨੇ ਜਾਂ ਇਹਦੇ ਪਿੱਛੇ ਮਿਸਮੈਨੇਜਮੈਂਟ ਹੈ ਜਾਂ ਸਰਕਾਰ ਦੀ ਬਦਨੀਤੀ ਹੈ, ਉਹ ਸਿੱਖਾਂ ਨੂੰ ਤੇ ਪੰਜਾਬ ਨੂੰ ਕੋਈ ਨਵਾਂ ਸਬਕ ਸਿਖਾਉਣ ਦੇ ਚੱਕਰ ਦੇ ਵਿੱਚ ਨੇ। ਸੋ ਇਹ ਜਿਹੜੇ ਸਵਾਲ ਨੇ ਕੁਝ ਅੱਜ ਅਸੀਂ ਵਿਚਾਰ ਚਰਚਾ ਦੇ ਅਧੀਨ ਲਿਆਵਾਂਗੇ। ਸੋ ਸ਼ੁਰੂਆਤ ਕਰਾਂਗੇ ਸਾਡੇ ਨਾਲ ਇਸ ਪੈਨਲ ਡਿਸਕਸ਼ਨ ਦੇ ਵਿੱਚ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ, ਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਜਿਹੜੇ ਸੰਚਾਲਕ ਨੇ ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ। ਆਓ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅਸੀਂ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਲਿਕ ਸਾਹਿਬ, ਮੈਂ ਤੁਹਾਡੇ ਵੱਲ ਆਉਣਾ ਚਾਹੂੰਗਾ। ਜਿਵੇਂ ਕਿ ਗੱਲ ਕੀਤੀ ਹੈ ਇਮਰਾਨ ਖਾਨ ਸਾਹਿਬ ਦੀ, ਇਮਰਾਨ ਖਾਨ ਸਾਹਿਬ ਦਾ ਜਿਹੜਾ ਇਹ ਬਿਆਨ ਹੈ, ਖਾਸ ਤੌਰ ਤੇ ਇਹ ਗੱਲ ਉਹਨਾਂ ਵੱਲੋਂ ਕਹੀ ਜਾਣੀ ਕਿ ਅਸੀਂ ਕੋਸ਼ਿਸ਼ਾਂ ਕਰ ਹਟੇ ਹਾਂ, ਭਾਰਤ ਵੱਲੋਂ ਰਿਸਪੌਂਸ ਨਹੀਂ ਦਿੱਤਾ ਗਿਆ ਕੋਈ, ਤੇ ਹੁਣ ਅਸੀਂ ਗੱਲਬਾਤ ਦਾ ਜਿਹੜਾ ਦਰਵਾਜ਼ਾ ਹੈ ਉਹ ਬੰਦ ਕਰਦੇ ਹਾਂ। ਸੋ ਕਿਵੇਂ ਦੇਖਦੇ ਹੋ ਕਸ਼ਮੀਰ ਦੇ ਇਸ਼ੂ ਤੇ ਇਮਰਾਨ ਖਾਨ ਸਾਹਿਬ ਦਾ ਇਹ ਬਿਆਨ ਆਉਣਾ, ਤੇ ਅਦਰਵਾਈਜ਼ ਵੀ ਅਗਰੈਸਿਵਲੀ ਪਰਸਿਊ ਕੀਤਾ ਜਾ ਰਿਹਾ ਹੈ। ਇਵਨ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਜਿਹੜਾ ਇਜਲਾਸ ਆਉਣ ਵਾਲੇ ਸਮੇਂ 'ਚ ਹੋਣਾ, ਇਹ ਗੱਲ ਕਹੀ ਗਈ ਹੈ ਕਿ ਪਾਕਿਸਤਾਨ ਵੱਲੋਂ ਇਹ ਇਸ਼ੂ ਇਮਰਾਨ ਖਾਨ ਸਾਹਿਬ ਵੱਲੋਂ ਇੱਥੇ ਅਮਰੀਕਾ ਦੀ ਧਰਤੀ ਤੇ ਵੀ ਰੇਜ਼ ਕੀਤਾ ਜਾਵੇਗਾ। ਕੀ ਸਮਝਦੇ ਹੋ ਇਸ ਬਾਰੇ? ਦੇਖੋ, ਇਮਰਾਨ ਖਾਨ ਨੇ ਨਿਊਯਾਰਕ ਟਾਈਮ ਨੂੰ ਵੀ ਇੰਟਰਵਿਊ ਦਿੱਤਾ ਸੀ, ਜਿਹਦੇ ਅੰਦਰ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਜਿਹੜਾ ਹੈ ਉਹ ਹਿੰਦੁਸਤਾਨ ਜਿਸ ਕਿਸਮ ਦਾ ਪ੍ਰੋਪੇਗੈਂਡਾ ਕਰ ਰਿਹਾ ਔਰ ਜੋ ਕੁਝ ਉਹ ਆਪਣੇ ਸੋਸ਼ਲ ਮੀਡੀਆ ਤੇ ਇੰਡੀਆ ਦੇ ਜਿਹੜੇ ਮੋਦੀ ਚੈਨਲਸ ਆ ਉਹਦੇ ਜ਼ਰੀਏ ਜਿਸ ਤਰ੍ਹਾਂ ਪਾਕਿਸਤਾਨ ਦੇ ਆਸਤੇ ਜੋ ਕੁਝ ਕਹਿ ਰਿਹਾ, ਤੇ ਪਾਕਿਸਤਾਨ ਜਿਹੜਾ ਹੈ ਉਹ ਨਾ ਹਿੰਦੁਸਤਾਨ ਤੋਂ ਡਰਦਾ ਹੈ ਬਲਕਿ ਕਿਸੇ ਵੀ ਕਿਸਮ ਦੀ ਜਿਹੜੀ ਜਾਰੀਅਤ ਹੈ ਉਹਦੇ ਆਸਤੇ ਪਾਕਿਸਤਾਨ ਜ਼ਹਿਨੀ ਤੌਰ ਤੇ ਤਿਆਰ ਹੋ ਚੁੱਕਿਆ ਹੈ। ਤੇ ਮੈਂ ਸਮਝਦਾ ਕਿ ਨਿਊਯਾਰਕ ਟਾਈਮ ਦੇ ਅੰਦਰ ਜਿਹੜਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਜਿਹੜਾ ਇੰਟਰਵਿਊ ਹੈ ਔਰ ਉਹਦੇ ਬਾਅਦ ਜਿਹੜੇ ਦੂਸਰੇ ਚੈਨਲਸ ਆ ਉਹਦੇ ਅੰਦਰ ਪਾਕਿਸਤਾਨ ਦੀ ਜਿਹੜੀ ਇੱਥੇ ਮੁਸਤਕਿਲ ਮੰਦੂਬ ਹੈ ਯੂਨਾਈਟਿਡ ਨੇਸ਼ਨ ਦੇ ਅੰਦਰ ਡਾਕਟਰ ਵਲੀਆ ਲੋਧੀ, ਤੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਦੇ ਜਿਹੜੇ ਇੰਟਰਵਿਊਜ਼ ਅਗਰ ਤੁਸੀਂ ਇਹਨਾਂ ਦਾ ਜਾਇਜ਼ਾ ਲਿਖਤਾ ਜਾਏ ਤੇ ਬਾਡੀ ਲੈਂਗੁਏਜ ਜਿਹੜੀ ਹੈ ਤਿੰਨਾਂ ਦੀ ਇੱਕੋ ਜਿਹੀ ਆ। ਤੇ ਭਾਰਤ ਨੂੰ ਇਹ ਪੈਗਾਮ ਦਿੱਤਾ ਗਿਆ ਹੈ, ਅਮਰੀਕਾ ਦੇ ਜ਼ਰੀਏ ਵੀ ਪੈਗਾਮ ਕਲਾਇਆ ਗਿਆ ਜਦੋਂ ਟਰੰਪ ਦੀ ਤੇ ਇਮਰਾਨ ਦੀ ਟੈਲੀਫੋਨਿਕ ਜਿਹੜੀ ਗੁਫ਼ਤਗੂ ਹੋਈ ਉਹਦੇ ਅੰਦਰ ਵੀ ਇਮਰਾਨ ਖਾਨ ਨੇ ਇਹ ਪੈਗਾਮ ਟਰੰਪ ਨੂੰ ਦਿੱਤਾ ਕਿ ਭਾਰਤ ਜਿਹੜਾ ਹੈ ਜਿਸ ਤਰ੍ਹਾਂ ਉਹਨੇ
ਮਕਬੂਜ਼ਾ ਕਸ਼ਮੀਰ ਨੂੰ ਜੇਲ੍ਹ ਬਣਾਤਾ ਹੈ। ਔਰ ਜਿਸ ਤਰ੍ਹਾਂ ਅੱਜ ਦੀ ਰਿਪੋਰਟ ਹੈ ਕਿ ਜੁਮੇ ਦੀ ਨਮਾਜ਼ ਜਿਹੜੀ ਹੁੰਦੀ ਆ ਉਸ ਤੋਂ ਪਹਿਲਾਂ ਉੱਥੇ ਸ਼ੂਟ ਐਂਡ ਸਾਈਡ ਦੇ ਆਰਡਰ ਸੀ। ਔਰ ਜਿਸ ਤਰ੍ਹਾਂ ਉੱਥੇ ਇਹ ਜ਼ੁਲਮ ਸਿਤਮ ਹੋ ਰਿਹਾ ਤੇ ਔਰ ਨੌਜਵਾਨਾਂ ਨੂੰ ਫਿਰ ਦੁਬਾਰਾ ਪਾਇਲਟ ਗਨ ਤੇ ਟੀਅਰ ਗੈਸ ਤੇ ਫਿਰ ਹੁਣ ਤੇ ਗੋਲੀਆਂ ਤੇ ਕੋਈ ਖਬਰ ਬਾਹਰ ਨਹੀਂ ਆ ਰਹੀ। ਜਿਸ ਤੇ ਰਵੀਸ਼ ਕੁਮਾਰ ਜਿਹਾ ਸੁਲਝਾ ਹੋਇਆ, ਮੈਂ ਸਮਝਦਾ ਕਿ ਜਰਨਲਿਸਟ, ਉਹਨੇ ਵਾਇਸ ਆਫ ਅਮਰੀਕਾ ਨੂੰ ਜਦੋਂ ਇੰਟਰਵਿਊ ਦਿੱਤਾ ਤੇ ਉਹਦੇ ਕੋਲੋਂ ਵੀ ਸਵਾਲ ਕੀਤੇ ਗਏ ਤੇ ਉਹਦੇ ਕੋ ਉਹ ਕਹਿਣ ਲੱਗਾ ਕਿ ਸਾਨੂੰ ਕਿਸੇ ਉੱਥੇ ਕੀ ਹੋ ਰਿਹਾ ਹੈ ਕਸ਼ਮੀਰ ਦੇ ਅੰਦਰ, ਵਾਦੀ ਦੇ ਅੰਦਰ, ਸਾਨੂੰ ਕਿਸੇ ਕਿਸਮ ਦੀ ਰਿਪੋਰਟ ਨਹੀਂ ਆ। ਰਿਪੋਰਟ ਇਹੀ ਆ ਕਿ ਪੁਲਿਸ ਵਾਲੇ ਜਿਹੜੇ ਆ ਉਹ ਉੱਥੇ ਸਾਫੀ ਬਣ ਗਏ ਆ ਤੇ ਸਾਫੀ ਜਿਹੜੇ ਆ ਉਹ ਜਿਹੜੇ ਇੰਡੀਆ ਦੇ ਚੈਨਲਾਂ ਤੇ ਅੰਦਰ ਬੈਠੇ ਆ ਉਹ ਪੁਲਿਸ ਵਾਲੇ ਬਣ ਗਏ ਆ। ਤੇ ਇਹ ਜੋ ਕੁਝ ਹੋ ਰਿਹਾ ਹੈ ਯਾਨੀ ਵਾਦੀ ਦੇ ਅੰਦਰ ਜੋ ਕੁਝ ਵੀ ਹੋ ਰਿਹਾ, ਦੂਜੇ ਪਾਸੇ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ ਤੇ ਪੂਰੇ ਪਾਕਿਸਤਾਨ ਦੇ ਅੰਦਰ ਇਹ ਗਮ ਗੁੱਸੇ ਦੀ ਲਹਿਰ ਹੈ। ਤੇ ਇਮਰਾਨ ਖਾਨ ਨੇ ਬੜੇ ਹੀ ਵਾਜ਼ੇ ਅਲਫਾਜ਼ ਨਾਲ ਕਿਹਾ ਕਿ ਅਸੀਂ ਇਸ ਕਿਸਮ ਦੀ ਗਿੱਦੜ ਪੱਕੀਆਂ ਦੇ ਅੰਦਰ ਨਹੀਂ ਆਵਾਂਗੇ ਤੇ ਕਸ਼ਮੀਰ ਦਾ ਮਸਲਾ ਜਿਹੜਾ ਹੈ ਉਹ ਯਾਨੀ ਹੁਣ ਸੋਲਵ ਹੋਣਾ ਚਾਹੀਦਾ ਹੈ। ਅਗਰ ਨਹੀਂ ਹੋਏਗਾ ਤੇ ਅਸੀਂ ਹਰ ਕਿਸਮ ਦੀ ਜੋ ਵੀ ਜਾਰੀਅਤ ਹੋਏਗੀ ਜਾਂ ਜੋ ਵੀ ਇੰਡੀਆ ਸਮਝਦਾ ਹੈ ਕਿ ਉਹ ਕੋਈ ਐਡਵੈਂਚਰ ਕਰਨਾ ਚਾਹੁੰਦਾ ਹੈ ਸੋ ਕਾਲਡ ਸਰਜੀਕਲ ਸਟ੍ਰਾਈਕ ਦੇ ਨਾਂ ਤੇ ਅਸੀਂ ਤਿਆਰ ਬੈਠੇ ਹਾਂ। ਕੀ ਸਮਝਦੇ ਹੋ ਕਿ ਇਹਦਾ ਅਗਲਾ ਸਟੈਪ ਕੀ ਹੋਵੇਗਾ ਜੇ ਗੱਲਬਾਤ ਨਹੀਂ ਹੋਵੇਗੀ, ਜੇ ਗੱਲਬਾਤ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਤੇ ਹੁਣ ਇੰਟਰਨੈਸ਼ਨਲ ਫੋਰਮਸ ਦੇ ਉੱਤੇ ਅਪਰੋਚ ਕੀਤੀ ਜਾ ਰਹੀ ਹੈ, ਯੂਨਾਈਟਿਡ ਨੇਸ਼ਨਸ ਤੱਕ ਪਹੁੰਚ ਕੀਤੀ ਜਾ ਰਹੀ ਹੈ, ਵਾਟਸ ਕਮਿੰਗ ਨੈਕਸਟ? ਦੇਖੋ, ਇਮਰਾਨ ਖਾਨ ਨੇ ਪੈਗਾਮ ਘੱਲਿਆ ਹੈ ਨਿਊਯਾਰਕ ਦੇ ਤੇ ਅਮਰੀਕਾ, ਖਾਸ ਤੌਰ ਤੇ ਟਰਾਈ ਸਟੇਟ ਦੇ ਜਿਹੜੇ ਪਾਕਿਸਤਾਨੀ ਆ ਉਹਨਾਂ ਨੂੰ ਕਿਹਾ ਕਿ 24 ਤੋਂ 28 ਸਤੰਬਰ ਜਦੋਂ ਇਮਰਾਨ ਖਾਨ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਇਜਲਾਸ ਦੇ ਅੰਦਰ ਨਿਊਯਾਰਕ ਦੇ ਅੰਦਰ ਹੋਣਗੇ ਤੇ ਮੋਦੀ ਜਿਸ ਵੇਲੇ ਯੂਨਾਈਟਿਡ ਨੇਸ਼ਨ ਦੇ ਅੰਦਰ ਸਪੀਚ ਕਰੇਗਾ ਤੇ ਇੱਕ ਬਹੁਤ ਵੱਡੀ ਕਾਲ ਦਿੱਤੀ ਗਈ ਹੈ ਜਿਹਦੀ ਤਿਆਰੀਆਂ ਤੇ ਯਾਨੀ ਕੋਈ 3 ਦਿਨਾਂ ਤੋਂ ਇੱਥੇ ਪਾਕਿਸਤਾਨੀਆਂ ਦੀ तमाम ਆਰਗੇਨਾਈਜੇਸ਼ਨਾਂ ਉਹ ਆਲ ਪਾਕਿਸਤਾਨੀ ਗੱਠਜੋੜ ਦੇ ਨਾਂ ਤੇ ਇੱਕ ਹੋ ਗਈਆਂ, ਬਲਕਿ ਉਹਨਾਂ ਨੇ ਕੋਈ 40 ਤੋਂ 40,000 ਡਾਲਰ ਤੋਂ ਜ਼ਿਆਦਾ ਫੰਡ ਵੀ ਜਮ੍ਹਾਂ ਕਰ ਲਏ ਜਿਹੜੇ ਉਹ ਐਡਵਰਟਾਈਜ਼ਮੈਂਟ ਵਾਸਤੇ ਦੇ ਟਰੱਕਾਂ ਦੇ ਅੰਦਰ ਤੇ ਉਹ ਸ਼ਰਟਸ ਬਣਾ ਰਹੇ ਆ। ਤੇ ਇੱਕ ਤੇ ਇਹ ਹਰਬਾ ਹੁੰਦਾ, ਇਹ ਟੈਕਟਿਕਸ ਅੱਜ ਦੇ ਜ਼ਮਾਨੇ ਦੇ ਅੰਦਰ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰੋ ਜਿਸ ਤਰ੍ਹਾਂ ਇੰਡੀਆ ਇਸਤੇਮਾਲ ਕਰਦਾ ਹੈ। ਦੂਸਰਾ ਹੈ ਕਿ ਪਾਕਿਸਤਾਨ ਦੀ ਕੋਸ਼ਿਸ਼ ਹੈ ਕਿ ਡਿਪਲੋਮੇਸੀ ਜਿਹੜੀ ਆ ਔਰ ਜਿਹੜੀ ਗੱਲਬਾਤ ਹੈ, ਚਾਹੇ ਉਹ ਅਮਰੀਕਾ ਦੇ ਥਰੂ ਹੋਏ ਚਾਹੇ ਉਹ ਯੂਰਪੀਅਨ ਯੂਨੀਅਨ ਦੇ ਥਰੂ ਹੋਏ, ਉਹ ਗੱਲਬਾਤ ਵੀ ਇੱਕ ਪਾਸੇ ਚੱਲਦੀ ਰਹੇ ਤੇ ਦੂਸਰੇ ਪਾਸੇ ਇਹ ਜਿਹੜਾ ਭਾਰਤ ਨੇ ਤੇ ਧਾਰਾ 370 ਖਤਮ ਕਰਕੇ ਇਹ ਗੁੰਡਾਗਰਦੀ ਕੀਤੀ ਹੈ ਤੇ ਪੂਰਾ ਜ਼ਬਰਦਸਤੀ ਬਦੋਬਦੀ ਆਪਣੀ ਜਿਹੜੀ ਰੈਜ਼ੋਲੂਸ਼ਨ ਸੀ 1948 ਦੇ ਅੰਦਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਅੰਦਰ ਲੈ ਕੇ ਆਇਆ ਸੀ, ਉਹਦੀ ਉਹਨੇ ਨਫੀ ਕੀਤੀ ਆ। ਤੇ ਮੈਂ ਸਮਝਦਾ ਕਿ ਪਾਕਿਸਤਾਨ ਦੀ ਇਸ ਵੇਲੇ ਜਿਹੜੀ ਫੋਰਨ ਪਾਲਿਸੀ ਹੈ ਤੇ ਫੋਰਨ ਓਪੀਨੀਅਨ ਮੇਕਰਸ ਆ ਉਹ ਇਸ ਵੇਲੇ ਜਿਹੜੇ ਆ ਉਹ ਮੈਂ ਸਮਝਦਾ ਕਿ ਠੀਕ ਕੰਮ ਕਰ ਰਹੇ ਆ ਤੇ ਇਮਰਾਨ ਖਾਨ ਜਿਸ ਕਿਸਮ ਦੇ ਬਿਆਨਾਤ ਦੇ ਰਿਹਾ ਉਹ ਮੈਂ ਸਮਝਦਾ ਵਕਤ ਦੀ ਜ਼ਰੂਰਤ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਨਵੀਂ ਜਿਹੜੀ ਡਿਵੈਲਪਮੈਂਟ ਹੈਗੀ ਹੈ ਇਸ ਹਫਤੇ ਦੀ ਇੱਕ ਵੱਡੀ ਡਿਵੈਲਪਮੈਂਟ ਕਹੀ ਜਾ ਸਕਦੀ ਹੈ ਕਸ਼ਮੀਰ ਇਸ਼ੂ ਨੂੰ ਲੈ ਕੇ, ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲ ਇਸ ਪਾਸੇ ਨੂੰ ਤੁਰਦੀ ਹੈ ਕਿੱਧਰ ਨੂੰ ਜਾਊਗੀ ਗੱਲ? ਦੇਖੋ, ਨਵੀਂ ਡਿਵੈਲਪਮੈਂਟ ਤਾਂ ਕੋਈ ਨਹੀਂ ਹੈ। ਗੱਲ ਤਾਂ ਜਿਹੜੀ 5 ਅਗਸਤ ਨੂੰ ਆਈਨੀ ਗੁੰਡਾਗਰਦੀ ਭਾਰਤੀ ਪਾਰਲੀਮੈਂਟ 'ਚ ਅਮਿਤ ਸ਼ਾਹ ਔਰ ਆਰਐਸਐਸ ਦੀ ਇਹ ਮੈਜੋਰੀਟੇਰੀਅਨਿਜ਼ਮ ਦਾ ਮੈਸੇਜ ਜਿਹੜਾ ਉਹਨਾਂ ਨੇ ਦਿੱਤਾ, ਉਸ ਦੀ ਜਿਹੜੀ ਸੱਦ ਹੈ ਉਸ ਨੂੰ ਦੁਨੀਆ ਭਰ ਦੇ ਵਿੱਚ ਕਸ਼ਮੀਰੀ ਪੀੜ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, ਮਹਿਸੂਸ ਕੀਤਾ ਜਾ ਰਿਹਾ ਹੈ। ਕਸ਼ਮੀਰ ਵਾਦੀ ਦੇ ਅੰਦਰ ਕੀ ਚੱਲ ਰਿਹਾ ਹੈ ਅੱਜ, ਹਾਲਾਂਕਿ ਭਾਵੇਂ 5 ਅਗਸਤ ਨੂੰ ਉਹਨਾਂ ਨੇ ਰੈਜ਼ੋਲੂਸ਼ਨ ਪੇਸ਼ ਕਰਕੇ ਬਿੱਲ ਜਿਹੜਾ ਕਿ ਨਾਲ ਦੀ ਨਾਲ ਪ੍ਰੈਜ਼ੀਡੈਂਟ ਦਾ ਵੀ ਆ ਗਿਆ ਔਰ ਐਕਟ ਬਣ ਗਿਆ, ਅਗਲੇ ਦਿਨ ਲੋਕ ਸਭਾ 'ਚ ਹੋ ਗਿਆ, ਲੇਕਿਨ ਕਸ਼ਮੀਰ ਵਾਦੀ ਨੂੰ ਆਲਮੋਸਟ 3 ਤਰੀਕ ਤੋਂ ਹੀ ਕੱਟ ਦਿੱਤਾ ਗਿਆ ਸੀ ਬਾਕੀ ਦੁਨੀਆ ਨਾਲੋਂ ਜੀ, ਇਹ ਕਹਿ ਕੇ ਕਿ ਜੀ ਅਮਰਨਾਥ ਯਾਤਰੀ ਜਿਹੜੇ ਨੇ ਉਹਨਾਂ 'ਤੇ ਦਹਿਸ਼ਤਗਰਦ ਹਮਲਾ ਹੋ ਸਕਦਾ ਹੈ ਔਰ ਉੱਥੋਂ ਪਾਕਿਸਤਾਨ ਦੀ ਬਣੀ ਰਾਈਫਲ ਮਿਲੀ ਤੇ ਫਲਾਣਾ ਅਸਲਾ। ਸੋ ਪਹਿਲਾ ਝੂਠ ਈਵਨ ਮਜ਼ਹਬ ਦੇ ਨਾਂ ਥੱਲੇ ਜਿਹੜੇ ਹਜ਼ਾਰਾਂ ਹਿੰਦੂ ਅਮਰਨਾਥ ਦੀ ਯਾਤਰਾ ਲਈ ਗਏ ਸੀ ਉਹਨਾਂ ਦੇ ਨਾਲ ਵੀ ਇੱਕ ਵੱਡਾ ਝੂਠ ਬੋਲਿਆ ਗਿਆ। ਜ਼ਾਹਰ ਹੈ ਕਿ ਇਹਨਾਂ ਦੀ ਜਿਹੜੀ ਮਨਸ਼ਾ ਸੀ ਉਹ ਬਿਲਕੁਲ ਡਿਫਰੈਂਟ ਸੀ ਇਸ ਨਾਲੋਂ ਕਿ ਜਿਹੜੀ ਡਿਸੈਪਸ਼ਨ ਹੈ ਇੱਥੋਂ ਸ਼ੁਰੂ ਹੁੰਦੀ ਹੈ ਈਵਨ ਆਪਣੇ ਧਰਮ ਦੇ ਮਾਮਲੇ ਨੂੰ ਲੈ ਕੇ ਵੀ ਜੀ। ਫਿਰ ਅਸੀਂ ਦੇਖਦੇ ਹਾਂ ਕਿ ਜੇ ਇਸ ਸਾਰੇ ਨੂੰ ਦੇਖੀਏ ਤੇ ਅੱਜ 18 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ। ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਕੜੀਆਂ ਔਰ ਬੇੜੀਆਂ ਦੇ ਵਿੱਚ ਕਸ਼ਮੀਰ ਜਕੜਿਆ ਹੋਇਆ ਹੈ। ਏਜੰਸੀ ਫ੍ਰੈਂਚ ਪ੍ਰੈਸ ਨੇ 4000 ਦੀ ਫਿਗਰ ਦਿੱਤੀ ਸੀ ਕਿ 4000 ਤੋਂ ਜ਼ਿਆਦਾ ਜਿਹੜੇ ਲੋਕਲ ਕਸ਼ਮੀਰੀ ਨੇ ਉਹਨਾਂ ਨੂੰ ਪਬਲਿਕ ਸੇਫਟੀ ਐਕਟ ਦੇ ਥੱਲੇ ਭਾਰਤ ਦੀਆਂ ਅੱਡ-ਅੱਡ ਜੇਲ੍ਹਾਂ 'ਚ ਭੇਜਿਆ ਜਾ ਰਿਹਾ।
ਔਰ ਪਬਲਿਕ ਸੇਫਟੀ ਐਕਟ ਇਹ ਹੈ ਜਿਹਦੇ ਤਹਿਤ 2 ਸਾਲ ਤੱਕ ਇਹ ਪੁੱਛਿਆ ਹੀ ਨਹੀਂ ਜਾ ਸਕਦਾ ਕਿ ਅੰਦਰ ਕਿਉਂ ਰੱਖਿਆ, ਕੋਈ ਟਰਾਇਲ ਨਹੀਂ, ਕੋਈ ਗੱਲ ਨਹੀਂ। ਹਾਲਾਂਕਿ ਰਿਫਤ ਵਾਨੀ ਜਿਹੜੇ ਕਿ ਇਸ ਵੇਲੇ ਡਾਇਸਪੋਰਾ ਕਸ਼ਮੀਰੀਆਂ ਦੀ ਇੱਕ ਬੜੀ ਦਰਦਨਾਕ ਪਰ ਮਜ਼ਬੂਤ ਆਵਾਜ਼ ਨੇ, ਉਹਨਾਂ ਨੇ TV 84 ਦੇ ਤੁਹਾਡੇ ਹੀ ਗੁਫ਼ਤਗੂ ਪ੍ਰੋਗਰਾਮ 'ਚ ਇੰਟਰਵਿਊ 'ਚ ਕਿਹਾ ਕਿ ਇਹ ਫਿਗਰ ਜਿਹੜੀ ਹੈ 10,000 ਤੋਂ ਜ਼ਿਆਦਾ ਹੈ। ਪਰ ਮੈਨੂੰ ਉਹ ਮੋਰ ਕ੍ਰੈਡੀਬਲ ਲੱਗਦੀ ਹੈ ਕਿਉਂਕਿ ਜਿਸ ਅੰਦਾਜ਼ 'ਚ ਜੇ ਅਜੇ ਤੱਕ ਈਵਨ ਜਿਹੜੇ ਪ੍ਰੋ ਇੰਡੀਆ ਲੀਡਰ ਰਹੇ, ਫਾਰੂਕ ਅਬਦੁੱਲਾ ਹੋਏ, ਮੁਫਤੀ ਹੋਏ ਔਰ ਦੂਸਰੇ ਜਿਹੜੇ ਨੇ ਉਹਨਾਂ ਦੇ ਕਾਂਗਰਸ ਦੇ, ਜੇ ਉਹਨਾਂ ਨੂੰ ਇਹ ਨਜ਼ਰਬੰਦੀ 'ਚੋਂ ਕੱਢਣ ਨੂੰ ਤਿਆਰ ਨਹੀਂ ਤਾਂ ਫਿਰ ਜ਼ਾਹਰ ਹੈ ਕਿ ਜੇ ਉੱਥੇ 7-8 ਮਿਲੀਅਨ ਲੋਕਾਂ ਨੂੰ ਚੁੱਪ ਕਰਾਣਾ ਤੇ ਉਸ ਦੇ ਲਈ ਕਿੰਨੇ ਵੱਡੇ ਪੈਮਾਨੇ ਤੇ ਗ੍ਰਿਫਤਾਰੀਆਂ ਹੋਣਗੀਆਂ। ਇਸੇ ਤਰ੍ਹਾਂ ਜਿਹੜੀ ਫੌਜ ਦੀ ਗਿਣਤੀ ਆ ਹੁਣ 7 ਲੱਖ ਤੋਂ ਸੇਫਲੀ 1 ਮਿਲੀਅਨ ਕੋਟ ਹੁੰਦੀ ਹੈ ਕਿਉਂਕਿ ਉਹਨਾਂ ਨੇ ਹਰ ਗਲੀ ਹਰ ਕੂਚਾ ਆਲਮੋਸਟ ਜੇ ਤੁਸੀਂ 10 ਲੱਖ ਫਿਗਰ ਨੂੰ ਦੇਖੋ ਤਾਂ ਫਿਰ ਤਾਂ ਇਵੇਂ ਹੀ ਹੈ ਕਿ ਹਰ ਗਲੀ ਦੀ ਬਿਗਨਿੰਗ 'ਚ ਵੀ ਐਂਡ 'ਚ ਵੀ ਤੇ ਹਰ ਘਰ ਦੇ ਵੱਡੇ ਘਰ ਦੇ ਬਾਹਰ ਇੱਕ ਫੌਜੀ ਖੜਾ। ਹੁਣ ਇਹਨਾਂ ਹਾਲਾਤਾਂ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਜਿਹੜਾ ਇੰਟਰਨੈਸ਼ਨਲ ਮੀਡੀਆ ਖਾਸ ਤੌਰ ਤੇ ਪ੍ਰਿੰਟ ਮੀਡੀਆ, ਨਿਊਯਾਰਕ ਟਾਈਮਜ਼ ਹੋਏ, ਵਾਸ਼ਿੰਗਟਨ ਪੋਸਟ ਹੋਏ, ਇੰਗਲੈਂਡ ਦਾ ਗਾਰਡੀਅਨ ਹੋਏ ਔਰ BBC, ਉਹਨਾਂ ਨੇ ਜੋ ਜਿੰਨੇ ਵੀ ਉਹਨਾਂ ਦੇ ਉੱਥੇ ਰਿਪੋਰਟਰ ਖੱਬਿਓਂ ਸੱਜੋਂ ਜੋ ਧੋਖ ਕੱਢ ਸਕਦੇ ਨੇ ਉਸ ਨੂੰ ਸਾਹਮਣੇ ਲਿਆ ਰਹੇ ਨੇ। ਸੋ ਇਸ ਤੋਂ ਇੱਕ ਗੱਲ ਜ਼ਾਹਰ ਹੈ, ਇੱਕ ਗੱਲ ਸਾਰੇ ਹੀ ਮੀਡੀਆ ਦਾ ਕਹਿਣਾ ਹੈ ਕਿ ਵੀ ਜਦੋਂ ਇਹ ਕਰਫਿਊ ਚੁੱਕਿਆ ਗਿਆ, ਜੋ ਸਿਚੁਏਸ਼ਨ ਬਣੇਗੀ ਕਿ ਇਹ ਮਾਸ ਕਿਲਿੰਗਸ ਕਰਨਗੇ ਜਲਿਆਂਵਾਲੇ ਬਾਗ ਦੀ ਤਰ੍ਹਾਂ, ਕਿ ਇਹ ਉਸ ਸਾਰੇ ਨੂੰ ਹੀ ਤਾਰਾਂ ਲਾ ਕੇ ਲਾਈਨ ਆਫ ਕੰਟਰੋਲ ਦੇ ਨੇੜੇ ਲੱਖਾਂ ਕਸ਼ਮੀਰੀਆਂ ਨੂੰ ਬਿਠਾ ਦੇਣਗੇ, ਰਿਫਿਊਜੀ ਕੈਂਪ ਉੱਥੇ ਲਾ ਦੇਣਗੇ, ਕੀ ਕਰਨਗੇ? ਕਿਉਂਕਿ ਇਹ ਸ਼ਾਇਦ ਜਿਹੜਾ ਹੈ ਉਹ ਦੁਨੀਆ 'ਚ ਹਾਲਾਂ ਜਿਵੇਂ ਜੈਨੋਸਾਈਡ ਵਾਚ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਜਦੋਂ ਜੈਨੋਸਾਈਡ ਵਾਚ ਜਿਹੜਾ ਨਾ ਹੀ ਦੱਸਦਾ ਹੈ ਕਿ ਵੱਡੇ ਪੈਮਾਨੇ ਦੇ ਉੱਤੇ ਜੈਨੋਸਾਈਡ ਹੋਣ ਦੀਆਂ ਸੰਭਾਵਨਾਵਾਂ ਨੇ, ਹੋ ਸਕਦਾ ਆਲਰੇਡੀ ਚੱਲ ਰਿਹਾ ਹੋਏ ਅੰਦਰ, ਪਰ ਅਜੇ ਔਰ ਪਹਿਲੀ ਜਿਹੜੀ ਖਬਰ ਅੱਜ ਦੀ BBC ਦੀ ਸੀ, ਹੁਣ ਵੱਡੀਆਂ ਮਸੀਤਾਂ ਸਾਰੀਆਂ ਬੰਦ ਪਈਆਂ ਨੇ, ਕੋਈ ਉਹਨਾਂ ਦੇ ਨੇੜੇ ਤੇੜੇ ਨਹੀਂ ਕਿਸੇ ਨੂੰ ਲੱਗਣ ਦਿੰਦੇ। ਲੇਕਿਨ ਈਵਨ ਛੋਟੀਆਂ ਮਸੀਤਾਂ 'ਚੋਂ ਵੀ ਜਿਹੜੀਆਂ ਮੁਹੱਲੇ ਦੀਆਂ ਨੇ, ਜਿਵੇਂ ਇੱਕ ਥਾਂ ਦੀ ਖਬਰ ਸੀ ਕਿ ਉੱਥੋਂ ਲੋਕ ਨਿਕਲੇ ਔਰ ਉਹਨਾਂ ਨੇ ਜਲੂਸ ਦੀ ਸ਼ਕਲ ਬਣਾ ਕੇ ਉਹ ਬਾਹਰ ਵੱਲ ਤੁਰੇ ਔਰ ਉਸੇ ਤਰ੍ਹਾਂ ਹੀ ਪੈਲਟ ਗਨਸ, ਟੀਅਰ ਗੈਸ, ਲੇਕਿਨ ਲੋਕਾਂ ਨੇ ਪਿਚਡ ਬੈਟਲਸ ਲੜੀਆਂ ਔਰ ਉਹਨਾਂ ਨੂੰ ਫੌਜ ਨੂੰ ਈਵਨ ਆਪਣੇ ਮਹੱਲੇ ਦੇ ਨੇੜੇ ਨਹੀਂ ਲੱਗਣ ਦਿੱਤਾ। 2 ਜਿਹੜੇ ਨੇ ਉਹ ਜ਼ਖਮੀ ਨੇ ਔਰ ਬਾਕੀ ਹੋਰ ਕੀ ਹੈ ਉਹਦੀ ਰਿਪੋਰਟਿੰਗ ਬਹੁਤੀ ਡਿਟੇਲ 'ਚ ਨਹੀਂ। ਸੋ ਇਹ ਤਾਂ ਜਿਹਨੂੰ ਕਹਿੰਦੇ ਨੇ ਕਿ ਵੀ ਜਿੱਥੇ ਜਿਹਦੇ ਨਾਲ ਸੰਬੰਧਿਤ ਇਹ ਗੱਲ ਹੈ, ਇੰਡੀਆ ਔਰ ਪਾਕਿਸਤਾਨ ਤਾਂ 2 ਧਿਰਾਂ ਨੇ ਜਿਨ੍ਹਾਂ ਦਾ ਕਲੇਮ ਹੈ, ਭਾਰਤ ਨੇ ਕਬਜ਼ਾ ਕਰਕੇ ਦੂਜਾ ਕੀਤਾ ਹੈ ਪਾਕਿਸਤਾਨ ਦਾ, ਅਦਰਵਾਈਜ਼ ਪਲੇਬਸਾਈਟ ਦਾ ਕਲੇਮ ਹੈ। ਹੁਣ ਜ਼ਾਹਰ ਹੈ ਕਿ ਜੇ ਅਸੀਂ ਇੰਟਰਨੈਸ਼ਨਲ ਰਿਐਕਸ਼ਨ ਵੱਲ ਦੇਖੀਏ, ਟਰੰਪ ਨੇ ਇਸ ਨੂੰ ਜਾਣ ਤੋਂ ਪਹਿਲਾਂ G7 ਦੀ ਮੀਟਿੰਗ 'ਚ ਅਗੇਨ ਉਹਨੇ ਟਵੀਟ ਕੀਤਾ ਕਿ ਮੈਂ ਮੋਦੀ ਨੂੰ ਮਿਲਣਾ ਹੈ ਔਰ ਮੈਂ ਉੱਥੇ ਗੱਲ ਕਰਾਂਗਾ। ਅਗੇਨ ਕਸ਼ਮੀਰ ਹਾਈਲਾਈਟ ਹੋਇਆ। ਹਾਲਾਂਕਿ ਇਹਨਾਂ ਪੀਰੀਅਡ 'ਚ 3 ਵਾਰ ਜਿਹੜੀ ਹੈ 3 ਟਵੀਟ ਟਰੰਪ ਦੇ ਆਏ ਨੇ। ਉਹਨੇ ਮੋਦੀ ਦੇ ਨਾਲ ਵੀ ਅਲੱਗ ਗੱਲ ਕੀਤੀ, ਇਮਰਾਨ ਖਾਨ ਨਾਲ ਵੀ ਕੀਤੀ। ਸੋ ਜ਼ਾਹਰ ਹੈ ਵੀ ਜਿਹੜੀ ਗੱਲ ਭਾਰਤ ਦੀ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਇਹ ਡਿਫੀਟ ਹੈ ਕਿ ਜਿਹਨੂੰ ਉਹ ਟੱਕੀ ਰਿੱਝੇ ਕੋਈ ਨਾ ਬੁੱਝੇ ਕਰਨਾ ਚਾਹੁੰਦੇ ਸੀ, ਉਹ ਆਲਰੇਡੀ ਇੰਟਰਨੈਸ਼ਨਲਾਈਜ਼ ਵੀ ਹੋਈ ਔਰ ਆਰਬਿਟ੍ਰੇਸ਼ਨ ਵੀ ਹੋ ਰਹੀ ਹੈ। ਟਰੰਪ ਹੋਰ ਗੱਲ ਕਰਕੇ ਕੀ ਕਰਦੇ, ਇਹ ਇੱਕ ਆਸਪੈਕਟ ਹੈ। ਔਰ ਉਹਦੇ 'ਚ ਈਵਨ ਜਿਹੜੀ ਇਨਸਾਈਡ ਜਿਹੜੀਆਂ ਰਿਪੋਰਟਸ ਆਈਆਂ ਨੇ ਕਲੋਜ਼ ਡੋਰ ਮੀਟਿੰਗ ਦੀਆਂ ਵੀ, ਕਿ ਉਹਦੇ 'ਚ ਅਮਰੀਕਾ, ਇੰਗਲੈਂਡ, ਚਾਈਨਾ ਤਾਂ ਜ਼ਾਹਰ ਹੈ ਕਿ ਡਟ ਕੇ ਖਲੋਤਾ ਸੀ ਔਰ ਰਸ਼ੀਆ ਉਹਨਾਂ ਦਾ ਸਿੰਪੈਥੈਟਿਕ ਰਵੱਈਆ ਸੀ ਔਰ ਫਰਾਂਸ ਬਾਰੇ ਇਹ ਸੀ ਕਿਉਂਕਿ ਉਹਨਾਂ ਦੀ ਰਾਫੇਲ ਡੀਲ ਫਾਈਨਲ ਹੋਈ ਹੈ ਔਰ ਉਹਨਾਂ ਨੇ ਬਿਲਕੁਲ ਇਹਨੂੰ ਬਾਈਲੈਟਰਲ ਕਿਹਾ। ਪਰ ਜਦੋਂ ਅਸੀਂ ਮੋਦੀ ਦੀ ਉਸ ਫ੍ਰੈਂਚ ਪ੍ਰੈਜ਼ੀਡੈਂਟ ਦੇ ਨਾਲ ਮੁਲਾਕਾਤ ਦੀ ਰਿਪੋਰਟਿੰਗ ਦੇਖ ਰਹੇ ਹਾਂ ਕੱਲ ਨੂੰ ਜਿਹੜੀ ਹੋਈ ਹੈ, ਤੇ ਉਹਦੇ 'ਚ ਵੀ ਭਾਵੇਂ ਹੈਡਲਾਈਨਸ ਜਿਹੜੀ ਹੈ ਉਹ ਡਿਸੈਪਟਿਵ ਹੈ ਕਿ ਜੀ ਉਹਨੇ ਬਾਈਲੈਟਰਲ ਕਿਹਾ, ਪਰ ਵਿੱਚ ਉਹਨਾਂ ਨੇ ਵੀ ਜਿਹੜਾ ਉਹ ਹਿਊਮਨ ਰਾਈਟਸ ਔਰ ਦੂਸਰੇ ਤੀਸਰੇ ਇਸ਼ੂ ਦੀ ਗੱਲ ਕੀਤੀ। ਨਾਲ ਹੀ ਉਹਨਾਂ ਨੇ ਕਿਹਾ ਜੀ ਪਹਿਲੀ ਰਾਫੇਲ ਦੀ ਕੰਸਾਈਨਮੈਂਟ ਜਿਹੜੀ ਹੈ ਇੰਨੀ ਤਰੀਕ ਨੂੰ ਜਿਹੜੀ ਆ ਅਸੀਂ ਤੋੜ ਦੇਵਾਂਗੇ। ਸੋ ਇਹਦੇ 'ਚ ਅਸੀਂ ਇਹ ਸੇਫਲੀ ਕਹਿ ਸਕਦੇ ਹਾਂ ਕਿ ਇਹ ਇੰਟਰਨੈਸ਼ਨਲੀ ਇਹ ਡਿਸਕਸ ਹੋ ਰਿਹਾ ਔਰ ਹਰ ਲੈਵਲ ਤੇ ਹੋ ਰਿਹਾ। ਔਰ ਮੈਂ ਇਹ ਵੀ ਦੇਖ ਰਿਹਾ ਕਿ ਜਿਹੜੀਆਂ ਇੰਡੀਪੈਂਡੈਂਟ ਸਟੂਡੈਂਟ ਬਾਡੀਜ਼ ਨੇ, ਜਿਹੜੇ ਵੈਸਟਰਨ, ਜਿਨ੍ਹਾਂ ਨੂੰ ਭਾਵੇਂ ਕਈ ਹਿੱਪੀ ਕਹਿਣ ਜਾਂ ਦੂਜੇ ਕਹਿਣ, ਪਰ ਉਹ ਲੋਕ ਨੇ ਜਿਹੜੇ ਉਹ এনवायरमेंट ਦਾ ਇਸ਼ੂ ਹੋਏ ਦੂਸਰੇ ਉਹਨਾਂ ਨੂੰ ਚੁੱਕਦੇ ਨੇ, ਉਹਨਾਂ ਦੀ ਵੀ ਦਿਲਚਸਪੀ ਕਸ਼ਮੀਰ ਇਸ਼ੂ ਤੇ ਬਣ ਰਹੀ ਹੈ। ਔਰ ਜਿਹੜੇ ਕੁਝ ਪ੍ਰੋਟੈਸਟ ਹੋਏ ਨੇ ਉਹਨਾਂ 'ਚ ਉਸ ਕਿਸਮ ਦੇ ਲੋਕ ਵੀ ਜਿਨ੍ਹਾਂ ਦਾ ਕੋਈ ਪੋਲੀਟੀਕਲੀ ਲਾਗਾ ਦੇਗਾ ਨਹੀਂ ਹੈ ਵੀ ਉੱਥੇ ਕੀ ਹੋਇਆ, ਪਰ ਉਹਨਾਂ ਨੂੰ ਐਜ਼ ਏ ਹਿਊਮੈਨਿਟੇਰੀਅਨ ਇਸ਼ੂ ਕਿ ਬੇਸਿਕ ਲਿਬਰਟੀਜ਼ ਔਰ ਲੋਕ ਜਿਹੜੇ ਨੇ ਉਹ ਬਿਲਕੁਲ ਕੈਦ ਕੀਤੇ ਹੋਏ ਨੇ, ਉਹਨਾਂ ਦੀ ਆਵਾਜ਼ ਉੱਠੀ ਹੈ।
ਜੀ। ਹੁਣ ਕੁੱਲ ਮਿਲਾ ਕੇ ਇਸਲਾਮਿਕ ਵਰਲਡ ਦਾ ਬਹੁਤ ਮੈਂ ਸਮਝਦਾ ਕਿ ਵੀ ਹਿਸਟਰੀ ਇਹਨਾਂ ਨੂੰ ਕਿਵੇਂ ਬਿਆਨੇਗੀ। OIC 57 ਦੇਸ਼ ਉਹ ਉਵੇਂ ਹੀ ਹੁਣ ਮੈਂ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਮੇਰੇ ਮੂੰਹ ਤੇ ਆ ਰਿਹਾ ਪਰ ਮੈਂ ਨਹੀਂ ਕਹਿਣਾ ਹੈ ਕਿ ਵੀ ਕਿਸ ਕਦਰ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਕਲੰਕਿਤ ਕੀਤਾ ਹੈ। UAE ਹੁਣ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਮੋਦੀ ਨੇ ਉੱਥੋਂ ਵਾਪਸ ਆ ਕੇ UAE ਜਾਣਾ, ਜਿੱਥੇ ਕਿ ਉਹਨੂੰ ਜਿਹੜਾ ਸਭ ਤੋਂ ਉਹਨਾਂ ਦਾ ਹਾਈਐਸਟ ਸਿਵਿਲੀਅਨ ਅਵਾਰਡ ਹੈ ਉਹ ਉਹਨਾਂ ਨੇ ਉਹਨੂੰ ਦੇਣਾ। ਹਾਲਾਂ ਅਪ੍ਰੈਲ 'ਚ ਅਨਾਉਂਸ ਕੀਤਾ ਸੀ ਦੇਣਾ, ਪਰ ਤੁਸੀਂ ਉਹਦੀ ਟਾਈਮਿੰਗ ਦੇਖੋ। ਹੁਣ ਕਸ਼ਮੀਰ 'ਚ ਤੁਹਾਡੇ ਮਿਲੀਅਨਸ ਆਫ ਮੁਸਲਮਾਨ ਭਰਾ ਭੈਣਾਂ ਕਿਸ ਹਾਲ 'ਚ ਨੇ, ਇਹੀ ਸ਼ਰਮ ਕਰ ਲਓ ਜੇ ਤੁਸੀਂ ਦੇ ਹੀ ਦਿੱਤਾ ਹੈ, ਘੱਟੋ ਘੱਟ ਉਸ ਫੰਕਸ਼ਨ ਜਾਂ ਡੇਟ ਨੂੰ ਵੀ ਅੱਗੇ ਪਾ ਦਿਓ। ਸੋ ਉਹ ਵੀ ਇੰਡੀਅਨ ਗਵਰਨਮੈਂਟ ਈਵਨ ਇਸਲਾਮਿਕ ਵਰਲਡ ਦੇ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਔਰ ਜਿਸ ਕਿਸਮ ਦਾ ਜ਼ਾਹਰਾਨਾ ਬਿਆਨ UAE ਦੇ ਦਿੱਲੀ 'ਚ ਐਂਬੈਸਡਰ ਨੇ ਦਿੱਤਾ ਸੀ ਉਹ ਵੀ ਸਾਹਮਣੇ ਹੈ ਜੀ, ਬਾਈਲੈਟਰਲ ਹੈ ਔਰ ਉਹ ਜੋ ਚਾਹੇ ਇੰਡੀਆ ਕਰ ਸਕਦਾ। ਹੁਣ ਮੈਨੂੰ ਇਹ ਲੱਗਦਾ ਹੈ ਵੀ ਕਸ਼ਮੀਰ ਦੀ ਲੜਾਈ ਐਕਸਕਲੂਸਿਵਲੀ ਗਰਾਊਂਡ ਤੇ ਜਿੱਥੇ ਕਸ਼ਮੀਰੀਆਂ ਨੂੰ ਲੜਨੀ ਪੈਣੀ ਹੈ, ਉੱਥੇ ਜੇ ਉਹਨਾਂ ਦੇ ਨਾਲ ਕੋਈ ਚਟਾਨ ਵਾਂਗ ਖਲੋਤਾ ਜਾਂ ਖਲੋਏਗਾ ਤਾਂ ਉਹ ਪਾਕਿਸਤਾਨ ਹੈ ਜੀ। ਔਰ ਮੈਂ ਦੇਖ ਰਿਹਾ ਜਿਵੇਂ ਮਲਕ ਸਾਹਿਬ ਨੇ ਮੈਂਸ਼ਨ ਕੀਤਾ ਹੈ ਕਿ ਪਾਕਿਸਤਾਨ ਦੀ ਡਾਇਸਪੋਰਾ ਕਮਿਊਨਿਟੀ, ਭਾਵੇਂ ਉਹ ਲੱਤਾਂ ਖਿੱਚਣ ਦੀ ਆਦਤ ਤਾਂ ਸਾਡੀ ਨਾਲ ਹੀ ਆਈ ਹੈ, ਉੱਥੋਂ 5 ਦਰਿਆਵਾਂ ਦੀ ਧਰਤੀ ਦੀਆਂ ਜਿੱਥੇ ਖਾਸੀਅਤਾਂ ਨੇ ਉੱਥੇ ਇਹ ਵੀ ਨਾਲ ਅਸੀਂ, ਪਰ ਇਹਦੇ ਬਾਵਜੂਦ ਇਸ ਮੁੱਦੇ ਦੇ ਉੱਤੇ ਯਕਜ਼ਦੀ ਹੈ। ਔਰ ਬਹੁਤ ਸਾਰੀਆਂ ਜਿਹੜੀਆਂ ਅੱਖਾਂ ਲੱਗੀਆਂ ਹੋਈਆਂ ਨੇ UN ਸਿਕਿਉਰਿਟੀ ਕੌਂਸਲ ਦੇ ਉਸ ਮੀਟਿੰਗ ਦਾ ਤਾਂ ਪਾਰਟ ਹੋ ਗਿਆ। ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਵੀ ਵੱਡੀ ਮੀਟਿੰਗ ਉਹਨਾਂ ਦੀ ਜਿਹੜੀ ਰਿਕਾਰਡ ਤੇ ਜਾਂ ਬਾਈਂਡਿੰਗ ਹੋਏਗੀ ਉਹ ਹੋਏਗੀ, ਪਰ UN ਜਨਰਲ ਅਸੈਂਬਲੀ ਦਾ ਸੈਸ਼ਨ ਸਪਟੈਂਬਰ 'ਚ, ਔਰ ਉਸ ਪੀਰੀਅਡ 'ਚ ਇਮਰਾਨ ਖਾਨ 4 ਦਿਨ ਲਈ ਆ ਰਹੇ ਨੇ। ਔਰ ਜਿਵੇਂ ਦੱਸਿਆ ਗਿਆ ਕਿ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਡੇ ਇਕੱਠ ਵਾਲੇ ਪ੍ਰੋਟੈਸਟ ਹੋਣ ਦੀ ਲਾਈਨ ਹੈ। ਔਰ ਉਹਦੇ 'ਚ ਜ਼ਾਹਰ ਹੈ ਕਿ ਮੋਦੀ ਨੇ ਵੀ ਆਪਣਾ ਸ਼ਾਇਦ ਕਲੋਜ਼ ਟੂ ਏ ਵੀਕ ਉਹਨੇ ਅਮਰੀਕਾ 'ਚ ਰੁਕਣਾ। ਔਰ ਹਿੰਦੂ ਤਵੀਆਂ ਵੱਲੋਂ ਹਿਊਸਟਨ ਦੇ ਵਿੱਚ ਇੱਕ ਫੁੱਟਬਾਲ ਸਟੇਡੀਅਮ ਲੈ ਕੇ 50,000 ਤੋਂ ਜ਼ਿਆਦਾ ਇਕੱਠ ਕਰਨ ਦੀ ਲਾਈਨ ਹੈ। ਸਾਡੇ ਸਿੱਖ ਐਕਟਿਵਿਸਟ ਆਲਰੇਡੀ ਹਿਊਸਟਨ 'ਚ ਪਹੁੰਚੇ ਹੋਏ ਨੇ ਔਰ ਅਸੀਂ ਇਹ ਦੇਖ ਰਹੇ ਹਾਂ ਵੀ ਈਵਨ ਇਹਨੂੰ ਵੀ ਅਸੀਂ ਚੇਸ ਕਰਾਂਗੇ। ਜਿਵੇਂ ਵਾਰ ਕ੍ਰਿਮੀਨਲਸ ਦੇ ਲਈ ਇਹ ਲਫ਼ਜ਼ ਮੈਂ ਕੁਲਦੀਪ ਨਈਅਰ ਨੂੰ 1994 ਦੇ ਵਿੱਚ ਸ਼ਿਕਾਗੋ ਦੇ ਇੱਕ ਗੁਰਦੁਆਰੇ 'ਚ ਇਹ ਗੱਲ ਕਹੀ ਸੀ ਕਿ ਤੁਸੀਂ ਵਾਰ ਕ੍ਰਿਮੀਨਲ ਹੋ, ਉਹਨਾਂ ਦੇ ਤੁਸੀਂ ਐਡਵੋਕੇਟ ਹੋ, ਔਰ ਅਸੀਂ ਜਿਹੜਾ ਤੁਹਾਨੂੰ ਵੀ ਵਿਲ ਚੇਜ਼ ਯੂ, ਵਿਲ ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ, ਕਿ ਅਸੀਂ ਤੁਹਾਨੂੰ ਛੱਡਣਾ ਨਹੀਂ ਹੈ। ਸੋ ਇਹ ਜਿਹੜਾ ਵਾਰ ਕ੍ਰਿਮੀਨਲ ਜਿਹੜਾ ਹੈ, ਸੀਰੀਅਲ ਕਿਲਰ ਮੋਦੀ, ਜਿਹਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਜਿਹੜਾ ਹੈ ਉਹ ਗੁਜਰਾਤ ਦੇ ਵਿੱਚ ਕੀਤਾ ਹੈ ਔਰ ਅੱਜ ਕਸ਼ਮੀਰ ਦੇ ਵਿੱਚ ਉਸ ਏਜੰਡੇ ਨੂੰ ਇੰਪਲੀਮੈਂਟ ਕਰ ਰਹੇ, ਇਹਨੂੰ ਅਸੀਂ ਚੇਸ ਕਰਾਂਗੇ। ਨਿਊਯਾਰਕ 'ਚ ਵੀ ਹੋਏਗਾ ਆਬਵੀਅਸਲੀ ਪ੍ਰੋਟੈਸਟ, ਹਿਊਸਟਨ 'ਚ ਵੀ ਹੋਏਗਾ, ਹੋਰ ਵੀ ਜਿਹੜਾ ਵੀ ਇਹਦਾ ਕੋਈ ਪ੍ਰੋਗਰਾਮ ਹੋਇਆ। ਇਮਰਾਨ ਖਾਨ ਹੋਰਾਂ ਨੇ ਮੈਂ ਸਮਝਦਾ ਹਾਂ ਵੀ ਇੱਕ ਜਿਹੜੀ ਟਰਮੀਨੋਲੋਜੀ ਜਿਹੜੀ ਅਸੀਂ ਤਾਂ ਪਿਛਲੇ 30 ਸਾਲ ਤੋਂ ਇਸਤੇਮਾਲ ਕਰ ਰਹੇ ਸੀ ਸਾਰੇ ਭਾਰਤੀ ਰਜੀਮ ਲਈ, ਲੇਕਿਨ ਇੱਕ ਚੰਗੀ ਗੱਲ ਹੈ ਕਿ ਵੀ 14 ਅਗਸਤ ਨੂੰ ਪਹਿਲੀ ਵਾਰ ਜਦੋਂ ਇਮਰਾਨ ਖਾਨ ਸਾਹਿਬ ਨੇ ਮੁਜ਼ੱਫਰਾਬਾਦ ਆਜ਼ਾਦ ਕਸ਼ਮੀਰ ਦੀ ਅਸੈਂਬਲੀ ਨੂੰ ਐਡਰੈਸ ਕਰਦੇ ਆ, ਇਹਨਾਂ ਦੀ ਤਸ਼ਬੀਹ ਨਾਜ਼ੀ ਜਰਮਨੀ ਨਾਲ ਕੀਤੀ ਤੇ ਜ਼ਾਹਰ ਹੈ ਕਿ ਬਿਲਕੁਲ ਜਿਹਨੂੰ ਕਹਿੰਦੇ ਨੇ ਵੀ ਠੀਕ ਰਗ ਦੇ ਉੱਤੇ ਹੱਥ ਰੱਖਿਆ। ਉਸ ਤੋਂ ਬਾਅਦ ਮੋਦੀ ਨੇ ਇਵਨ ਸ਼ਿਕਾਇਤ ਕੀਤੀ ਟਰੰਪ ਨੂੰ ਕਿ ਜੀ ਦੇਖੋ ਮੈਨੂੰ ਇਹ ਕਹਿ ਦਿੱਤਾ, ਪਰ ਮੈਂ ਸਮਝਦਾ ਵੀ ਮੈਂ ਪਾਕਿਸਤਾਨ ਦੇ ਜਿੰਨੇ ਇੱਕ ਸ਼ੋਅ ਜਾਂ ਉਹਨਾਂ ਦੀਆਂ ਲਿਖਤਾਂ ਮੋਨੀਟਰ ਕਰਦਾ, ਹੁਣ ਪਹਿਲੀ ਵਾਰ ਮੈਂ ਇਹ ਦੇਖ ਰਿਹਾ ਵੀ ਉਹਨਾਂ ਦੇ ਜਿਹੜੇ ਥਿੰਕਰ ਨੇ ਉਹ ਲੱਭ ਰਹੇ ਨੇ ਕਿ ਨਾਜ਼ੀਆਂ ਦਾ ਕੀ ਸੀ, ਕੀ ਸਿਮਿਲੈਰਿਟੀਜ਼ ਨੇ ਤੇ ਸ਼ੋਅ ਹੋ ਰਹੇ ਨੇ। ਸੋ ਮੈਂ ਸਮਝਦਾ ਵੀ ਜਦੋਂ ਤੱਕ ਤੁਸੀਂ ਕਿਸੇ ਸਮੱਸਿਆ ਦੀ ਜੜ ਨੂੰ ਨਹੀਂ ਸਮਝਦੇ, ਤੁਸੀਂ ਸਮੱਸਿਆ ਦਾ ਹੱਲ ਨਹੀਂ ਲੱਭ ਸਕਦੇ। ਸੋ ਮੈਂ ਸਮਝਦਾ ਵੀ ਸ਼ਾਇਦ ਇਮਰਾਨ ਖਾਨ ਸਾਹਿਬ ਨੂੰ ਹੁਣ ਉਹਨਾਂ ਨੂੰ ਵੀ ਸ਼ਾਇਦ ਹੋਣਾ ਹੀ ਪਤਾ ਲੱਗਾ, ਜਾਂ ਪਹਿਲਾਂ ਉਹ ਇਹ ਸਮਝਦੇ ਸੀ ਕਿ ਜੇ ਇਹਨਾਂ ਦੇ ਨਾਲ ਸ਼ਾਇਦ ਗੱਲਬਾਤ ਰਾਹੀਂ ਕੋਈ ਰਸਤਾ ਨਿਕਲੇ। ਸੋ ਜ਼ਾਹਰ ਹੈ ਕਿ ਵੀ ਉਹਨਾਂ ਦੀ ਪਹੁੰਚ ਈਵਨ ਚੋਣਾਂ ਤੋਂ ਪਹਿਲਾਂ ਵੀ ਉਹਨਾਂ ਨੇ ਮੋਦੀ ਤੇ ਵਿੱਚ ਭਰੋਸਾ ਜਤਾਇਆ ਸੀ ਕਿ ਜਿੱਤਣਗੇ ਔਰ ਇਹਨਾਂ ਨਾਲ ਗੱਲਬਾਤ ਸੌਖੀ ਹੋਏਗੀ। ਪਰ ਮੈਂ ਸਮਝਦਾ ਵੀ ਜੇ ਇਸ ਕਨਸੈਪਟ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਸਮਝਿਆ ਹੋਇਆ ਸੀ, ਫਿਰ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਨਾਜ਼ੀਆਂ ਦੇ ਨਾਲ ਤੁਸੀਂ ਗੱਲਬਾਤ ਰਾਹੀਂ ਜਿਹੜਾ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਕੱਢ ਸਕਦੇ। ਇਹ ਤਾਂ ਜਿਹਨੂੰ ਪੰਜਾਬੀ ਦੇ ਵਿੱਚ ਬੜਾ ਸਪਸ਼ਟਤਾ ਨਾਲ ਕਿਹਾ ਕਿ ਹੱਥਾਂ ਬਾਝ ਕਰਾ ਰਹੇ ਵੈਰੀ ਮਿੱਤ ਨਾ ਹੋਏ। ਸੋ ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਹੁਣ ਉਸ ਰਿਜ਼ੋਲਵ ਦੇ ਨਾਲ, ਜਦੋਂ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਹੁਣ ਕਿਹੜੀ ਗੱਲਬਾਤ ਇਹਨਾਂ ਨਾਲ ਕਿ ਵੀ ਮੈਂ ਆਈ ਟਰਾਈਡ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਤਾਂ ਇੱਕ ਗੁੱਡਵਿਲ ਦੇ ਨਾਤੇ ਚਾਹੁੰਦਾ ਸੀ, ਪਰ ਉਹਨਾਂ ਨੇ ਇਹਨੂੰ ਕਮਜ਼ੋਰੀ ਸਮਝਿਆ। ਇਹ ਗੱਲ ਉਹਨਾਂ ਨੇ ਨਿਊਯਾਰਕ ਟਾਈਮਜ਼ ਨੂੰ ਵੀ ਕਹੀ। ਉਹਨਾਂ ਨੇ ਕਿਹਾ ਵੀ ਹੁਣ ਕੋਈ ਗੱਲਬਾਤ ਦਾ ਮਤਲਬ ਨਹੀਂ ਰਹਿ ਜਾਂਦਾ।
ਹਾਲਾਂਕਿ ਮੈਂ ਸਮਝਦਾ ਹਾਂ ਵੀ ਡਿਪਲੋਮੇਸੀ ਦੇ ਵਿੱਚ ਤੁਸੀਂ ਕਦੇ ਵੀ ਨੋ ਲਫ਼ਜ਼ ਨਹੀਂ ਕਹਿੰਦੇ, ਪਰ ਇਹ ਉਹਨਾਂ ਨੇ ਆਪਣਾ ਐਂਗਰ ਵੀ ਜਿਤਾਇਆ। ਇਵੈਂਚੁਅਲੀ ਗੱਲਬਾਤ ਹੀ ਹੁੰਦੀ ਹੈ, ਜਦੋਂ ਦੁਸ਼ਮਣ ਹਾਰਦਾ ਹੈ ਸਰੈਂਡਰ ਵੀ ਕਰਦਾ ਹੈ, ਉਹ ਵੀ ਇਹ ਗੱਲਬਾਤ ਰਾਹੀਂ ਸਰੈਂਡਰ ਹੁੰਦਾ ਹੈ। ਪਰ ਉਹਨਾਂ ਨੇ ਇਹ ਕਹਿਣਾ ਚਾਹਿਆ ਕਿ ਵੀ ਹੁਣ ਸਾਡੀਆਂ ਆਪਸ਼ਨਸ ਜਿਹੜੀਆਂ ਨੇ ਇੱਧਰ ਮੁੱਕ ਗਈਆਂ, ਹੁਣ ਇੰਟਰਨੈਸ਼ਨਲ ਕਮਿਊਨਿਟੀ ਦੇਖਿਆ ਵੀ ਉਹਨੇ ਕੀ ਕਰਨਾ ਹੈ। ਔਰ ਇਹਦੇ ਚ ਜ਼ਾਹਰ ਹੈ ਕਿ ਜਿਹੜੀਆਂ ਦੋ ਪਾਸੇ ਡਾਇਰੈਕਸ਼ਨਸ ਵੱਲ ਗੱਲ ਜਾ ਰਹੀ ਹੈ, ਜਾਂ ਤਾਂ ਇੱਕ ਓਪਨ ਵਾਰ ਜਿਹਦੇ ਕਰਕੇ ਜੇ ਟਰੰਪ ਟਵੀਟ ਕਰ ਰਿਹਾ ਹੈ, ਜਾਂ ਜਿਵੇਂ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੀ ਬਹੁਤ ਸਾਰੇ ਮੁਲਕਾਂ ਨੇ ਸਾਨੂੰ ਮੀਡੀਏਸ਼ਨ ਦੀ ਗੱਲਬਾਤ ਦੀ ਆਫਰ ਕੀਤੀ ਹੈ, ਪਰ ਇੰਡੀਆ ਨਹੀਂ, ਇੰਡੀਆ ਤੇ ਡਿਪੈਂਡ ਕਰਦਾ ਹੈ। ਸੋ ਮੈਂ ਸਮਝਦਾ ਵੀ ਇਹ ਇਹਨਾਂ ਦੀ ਜਿਹੜੀ ਮੀਡੀਏਸ਼ਨ ਦੀ ਆਫਰ ਵੀ ਹੈ, ਰਾਦਰੇ ਵਰੀ ਹੈ ਕਿ ਵੀ ਇਹ ਉੱਥੇ ਟੈਨਸ਼ਨ ਜਿਹੜੀ ਹੈ ਇਵੈਂਚੁਅਲੀ ਵਾਰ ਚ ਔਰ ਵਾਰ ਔਰ ਨਿਊਕਲੀਅਰ ਚ ਨਾ ਐਂਡ ਹੋਏ। ਦੂਸਰਾ ਮੈਂ ਸਮਝਦਾ ਵੀ ਪਾਕਿਸਤਾਨ ਦੇ ਕੋਲ ਆਪਸ਼ਨ ਪ੍ਰੋਕਸੀ ਵਾਰ ਦੀ ਹੈ, ਉਹਦੇ ਬਾਰੇ ਵੀ ਡੈਕਸ ਕਲੀਅਰ ਹੋ ਗਈਆਂ। ਹੁਣ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਏਗਾ ਕਿ ਜੇ ਤੁਸੀਂ ਆਈਨੀ ਧੱਕੇ ਦੇ ਨਾਲ ਕਰ ਸਕਦੇ ਹੋ ਤੇ ਹਾਲਾਂਕਿ ਇਹਦੇ ਹੋਰ ਇਫੈਕਟ ਡਿਫਰੈਂਟ ਹੋਣਗੇ। ਪਾਕਿਸਤਾਨ ਦੀ ਸੁਸਾਇਟੀ ਜਿਵੇਂ ਇਮਰਾਨ ਖਾਨ, ਇਹ ਨਾਨ ਸਟੇਟ ਐਕਟਰਸ ਜਿਹਨਾਂ ਲਈ ਟਰਮ ਯੂਜ਼ ਕੀਤੀ ਜਾਂਦੀ ਹੈ, ਉਹਨਾਂ ਨੂੰ ਬਿਲਕੁਲ ਖੂੰਜੇ ਲਾ ਰਹੇ ਸੀ, ਉਹ ਵਾਪਸ ਸੈਂਟਰਲ ਸਟੇਜ ਤੇ ਮੁੜਨਗੇ। ਤੁਹਾਡੀ ਸੁਸਾਇਟੀ 'ਚ ਫਿਰ ਇੱਕ ਹੋਰ ਕਿਸਮ ਦਾ ਮਾਹੌਲ ਬਣਦਾ, ਪਰ ਹੁਣ ਉਹ ਵੀ ਜਸਟੀਫਾਈਡ ਹੋਏਗਾ ਕਿ ਦੱਸੋ ਹੋਰ ਕੀ ਚੋਇਸ ਹੈ। ਦੂਸਰੀ ਡਿਪਲੋਮੈਟਿਕ ਵਾਰ, ਔਰ ਜਿਵੇਂ ਮਲਕ ਸਾਹਿਬ ਨੇ ਕਿਹਾ, ਮੈਂ ਸਮਝਦਾ ਹਾਂ ਵੀ ਪਹਿਲਾਂ ਭਾਵੇਂ ਪਹਿਲੇ 2-3 ਦਿਨ ਤਾਂ ਸ਼ੈਲ ਸ਼ੌਕਡ ਸੀਗੇ ਕਿ ਕੀ ਹੋ ਗਿਆ, ਕਿਉਂਕਿ ਉਹਨਾਂ ਨੇ 35A ਦਾ ਸੀ ਬਹੁਤਿਆਂ ਨੂੰ ਕਿ ਜੀ ਸ਼ਾਇਦ ਉਹਨੂੰ ਹਟਾ ਦੇਣ, ਪਰ ਉਹ 370 ਉਡਾ ਦੇਣਗੇ। ਸੋ ਉਹਨੂੰ ਲੈ ਕੇ ਪਹਿਲੇ 2-3 ਦਿਨ ਤਾਂ ਕੋਈ ਇੰਨੀ ਨਹੀਂ ਐਕਟੀਵਿਟੀ ਦੇਖ, ਪਰ ਹੁਣ ਮੈਂ ਸਮਝਦਾ ਹਾਂ ਵੀ ਉਹਨਾਂ ਦੇ ਸਫਾਰਤਖਾਨੇ ਬਾਹਰ, ਉਹਨਾਂ ਦੀ ਫੋਰਨ ਮਿਨਿਸਟਰੀ, ਉਹਨਾਂ ਦੇ ਆਬਵੀਅਸਲੀ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ, UN ਐਂਬੈਸਡਰ, ਆਲ ਡਿਪਲੋਮੈਟਸ ਨਾ ਸਿਰਫ ਆਨਲਾਈਨ ਨੇ, ਔਰ ਮੈਨੂੰ ਪਹਿਲੀ ਵਾਰ ਐਗਰੈਸਿਵ ਡਿਪਲੋਮੇਸੀ ਨਜ਼ਰ ਆ ਰਹੀ ਹੈ, ਔਰ ਇਹ ਬੜੀ ਜ਼ਰੂਰੀ ਸੀ। ਔਰ ਇਹਦੇ 'ਚ ਮੈਂ ਸਮਝਦਾ ਐਵੇਂ ਇਮਰਾਨ ਖਾਨ ਤਾਂ ਉਹਨਾਂ ਨੂੰ ਅਜੇ ਸਾਲ ਹੋਇਆ ਹੈ, ਔਰ ਇਹਦੇ ਲਈ ਜੇ ਕੋਈ ਕਿਤੇ ਲੈਪਸ ਵੀ ਹੋਇਆ ਤੇ ਉਹਨਾਂ ਨੂੰ ਨਹੀਂ ਇਸ ਦੇ ਲਈ ਦੋਸ਼ੀ ਠਹਿਰਾਇਆ ਜਾ ਸਕਦਾ। ਮੈਂ ਸਮਝਦਾ ਵੀ ਪਿਛਲੇ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਨੇ 1971 ਦੇ ਸ਼ਿਮਲਾ ਐਗਰੀਮੈਂਟ ਤੋਂ ਬਾਅਦ ਆਲਮੋਸਟ ਗਿਵ ਅਪ ਹੀ ਕਰ ਦਿੱਤਾ ਸੀ ਕਿ ਜੀ ਹੁਣ ਤਾਂ ਇਹ ਬਾਈਲੈਟਰਲ ਹੋ ਗਿਆ ਤੇ ਫਲਾਣਾ ਹੋ ਗਿਆ ਤੇ ਢਿਮਕਾ ਹੋ ਗਿਆ, ਕੋਈ ਐਗਰੈਸਿਵਨੈਸ ਦੇਖਣ 'ਚ ਨਹੀਂ ਆਈ। ਔਰ ਕਾਰਗਿਲ ਤੋਂ ਬਾਅਦ ਤਾਂ ਬਿਲਕੁਲ ਹੀ ਇੱਕ ਗੁਨਾਹਗਾਰਤਾ ਦੇ ਫੀਲਿੰਗ 'ਚ ਰਿਹਾ ਜੀ, ਅਸੀਂ ਪਤਾ ਨਹੀਂ ਕਿੱਡਾ ਗੁਨਾਹ ਕਰ ਦਿੱਤਾ ਕਾਰਗਿਲ 'ਚ ਇਨਕਰਸ਼ਨ ਕਰਕੇ। ਸੋ ਮੈਂ ਸਮਝਦਾ ਵੀ ਇਹ ਹੁਣ ਹਾਫ ਏ ਸੈਂਚਰੀ ਲੇਟਰ, ਜਿੱਥੇ UN ਸਿਕਿਉਰਿਟੀ ਕਾਉਂਸਲ ਦੇ ਵਿਦਨ ਭਾਵੇਂ ਉਹ ਕੰਸਲਟਿੰਗ ਸੈਸ਼ਨ ਸੀ, ਉਹਦੇ ਰਾਹੀਂ ਵੀ ਇੰਟਰਨੈਸ਼ਨਲਾਈਜ਼ ਇਸ਼ੂ ਹੋਇਆ, ਔਰ ਜਿਹੜੀ ਐਕਟੀਵਿਟੀ ਹੁਣ ਚੱਲ ਰਹੀ ਹੈ ਇਹਦਾ ਪੇਸ ਕਾਇਮ ਰਹਿਣਾ ਚਾਹੀਦਾ। ਔਰ ਦੂਸਰਾ ਜਿਹੜਾ ਮੇਰਾ ਫੇਥ ਹੈ ਪੱਕਾ ਕਿ ਕਸ਼ਮੀਰੀ ਜਿਸ ਮਿੱਟੀ ਦੇ ਹੁਣ ਬਣ ਗਏ ਨੇ ਭਾਰਤੀ ਜ਼ੁਲਮਾਂ ਦੇ ਥੱਲੇ, ਉਹ ਗਿਵ ਅਪ ਨਹੀਂ ਕਰਨਗੇ। ਇਹ ਪੀਰੀਅਡ ਬੜਾ ਕ੍ਰੂਸ਼ਲ ਹੈ ਕਿ ਜਿੱਥੇ ਵੀ ਕੋਈ ਡੈਮੋਨਸਟ੍ਰੇਸ਼ਨ ਰੱਖਿਆ ਜਾਂਦਾ ਹੈ, ਰੈਲੀ ਰੱਖੀ ਜਾਂਦੀ ਹੈ, ਵੱਡੀ ਗਿਣਤੀ 'ਚ ਸਾਨੂੰ ਪਾਰਟਿਸਿਪੇਟ ਕਰਨ ਦੀ ਲੋੜ ਹੈ। ਫਿਰ ਕਸ਼ਮੀਰੀਆਂ ਨੇ ਜਦੋਂ ਕਿਤੇ ਨਾ ਕਿਤੇ ਕਿੰਨੀ ਕੁ ਦੇਰ ਉਹਨਾਂ ਨੂੰ ਕਰਫਿਊ 'ਚ ਰੱਖਣਗੇ, ਅਲਟੀਮੇਟਲੀ ਉਹ ਕਰਫਿਊ ਤੋੜਨ ਤੱਕ ਵੀ ਜਾਣਗੇ, ਘਰਾਂ 'ਚੋਂ ਨਿਕਲਣਗੇ ਕਿ ਮਾਰੋ ਸਾਨੂੰ। ਸੋ ਮੈਂ ਸਮਝਦਾ ਵੀ ਫਿਰ ਆਪਣੇ ਆਪ 'ਚ ਹੀ ਖਬਰ ਹੋਏਗੀ। ਦੈਨ ਜਿਹੜੇ ਹੁਣ ਤੁਸੀਂ ਬ੍ਰਿਜ ਬਣਾਏ ਨੇ ਡਿਪਲੋਮੇਸੀ ਦੇ, ਉਹਨਾਂ ਨੂੰ ਤੁਸੀਂ ਕਿਸੇ ਕੰਢੇ ਲਾਉਣ ਦੇ ਸਮਰੱਥ ਹੋਵੋਗੇ, ਔਰ ਅਲਟੀਮੇਟਲੀ ਸੋਲੂਸ਼ਨ ਜਿਹੜਾ ਉਹ ਪਲੇਬਸਾਈਡ ਦੇ ਉੱਤੇ ਜਾ ਕੇ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਇੱਕ ਦਿਨ ਜਿਹੜਾ ਇਸ ਦੇ ਉੱਤੇ ਆਉਣਾ ਪਏਗਾ। ਸੋ ਇਹ ਗੱਲ ਪਾਕਿਸਤਾਨੀ ਨਿਜ਼ਾਮ ਨੂੰ ਵੀ ਸਮਝ ਆ ਗਈ ਹੈ, ਔਰ ਮੈਂ ਸਮਝਦਾ ਕਿ ਵੀ ਇਹ ਸਾਡੇ ਲਈ ਵੀ, ਜੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ, ਜਿੱਥੇ ਸਾਰੀ ਕੌਮ ਕਸ਼ਮੀਰੀਆਂ ਦੇ ਨਾਲ ਖੜੀ ਹੈ, ਅਸੀਂ ਸਮਝਦੇ ਹਾਂ ਕਿ ਇਸ ਦੇ ਨਾਲ ਖਾਲਿਸਤਾਨ ਦੀ ਜਿਹੜੀ ਆਜ਼ਾਦੀ ਦਾ ਰਸਤਾ ਹੈ ਉਹ ਵੀ ਕਰੀਬ ਆ ਰਿਹਾ। ਜੀ ਮਲਕ ਸਾਹਿਬ, ਇਸ ਸਾਰੇ ਪਾਰਟ ਦੇ ਵਿੱਚ ਜਿਹੜਾ ਇੰਡੀਆ ਦਾ ਰਿਐਕਸ਼ਨ ਹੈ, ਜਿਵੇਂ ਹੁਣ ਇੰਟਰਨੈਸ਼ਨਲ ਕਮਿਊਨਿਟੀ ਇਹਦੇ ਤੇ ਫੋਕਸ ਕਸ਼ਮੀਰ ਦੇ ਉੱਤੇ, ਇੰਟਰਨੈਸ਼ਨਲ ਮੀਡੀਆ ਦਾ ਸਾਰਾ ਫੋਕਸ ਕਸ਼ਮੀਰ ਦੇ ਉੱਤੇ ਆ, ਉੱਥੋਂ ਖਬਰਾਂ ਜਿਹੜੀਆਂ ਨੇ ਉਹ BBC ਹੋਵੇ, ਨਿਊਯਾਰਕ ਟਾਈਮਜ਼ ਹੋਵੇ, ਜਿਹੜੀਆਂ ਮੇਜਰ ਅਖਬਾਰਾਂ ਨੇ ਦੁਨੀਆ ਦੀਆਂ, ਉਹ ਕੱਢ ਰਹੀਆਂ ਨੇ ਕਿ ਕਸ਼ਮੀਰ ਦੇ ਵਿੱਚ ਕੀ ਹਾਲਾਤ ਬਣੇ ਹੋਏ ਆ, ਤੇ ਇੰਡੀਅਨ ਗਵਰਨਮੈਂਟ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਕੰਪਲੀਟਲੀ ਡਿਨਾਇਲ ਦੇ ਵਿੱਚ ਨੇ। ਉਹਨਾਂ ਦਾ ਇਹੀ ਬਿਆਨ ਹੁੰਦਾ ਕਿ ਜੀ ਜਿਹੜੀ ਸਿਚੁਏਸ਼ਨ ਹੈ ਉਹ ਹੌਲੀ ਕਰਕੇ ਨਾਰਮਲ ਜਿਹੜੀ ਹੈ ਹੋਣ ਜਾ ਰਹੀ ਹੈ, ਨਾਰਮਲ ਹੋ ਰਹੀ ਹੈ। ਸੋ ਇੰਡੀਅਨ ਗਵਰਨਮੈਂਟ ਦਾ ਰਿਐਕਸ਼ਨ ਇਸ ਵਕਤ ਜਿਹੜਾ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਅਨ ਗਵਰਨਮੈਂਟ ਦਾ ਰਿਐਕਸ਼ਨ, ਇੰਡੀਅਨ ਗਵਰਨਮੈਂਟ ਨੇ ਕੀਤਾ ਕੀ ਆ, ਅਗਰ ਤੁਸੀਂ ਰਿਐਕਸ਼ਨ ਦੇਖਣਾ ਹੈ ਤਾਂ ਪ੍ਰਣਾਮ ਗੋਸਵਾਮੀ
ਰਿਪਬਲਿਕਨ ਟੀਵੀ ਦਾ ਜਿਹੜਾ ਐਂਕਰ ਹੈ ਉਹਨੇ BBC ਦੀ तमाम ਰਿਪੋਰਟ ਨੂੰ ਝੂਠ ਦਾ ਪਲੰਦਾ ਕਿਹਾ ਸੀ। ਅਲ ਜਜ਼ੀਰਾ ਦੀ ਰਿਪੋਰਟ ਤੇ ਔਰ ਜਿਹੜੀ ਉਹਨੇ ਬਾਡੀ ਲੈਂਗੁਏਜ ਤੇ ਜਿਹੜੀ ਲੈਂਗੁਏਜ ਇਸਤੇਮਾਲ ਕੀਤੀ ਉਸ ਤੇ BBC ਵਾਲਿਆਂ ਨੇ ਆਪ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਜਰਨਲਿਜ਼ਮ ਦੇ ਅੰਦਰ ਵੀ ਗੁੰਡੇ ਆ ਗਏ ਆ। ਤੇ ਦੂਸਰਾ ਇੰਡੀਆ ਦਾ ਰਿਐਕਸ਼ਨ ਇਹ ਆ ਕਿ FATF ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਜਿਹੜੀ ਆ ਜਿਹਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਦੇ ਅੰਦਰ ਲੈ ਕੇ ਆਏ ਸੀ ਕਿ ਅਸੀਂ 15 ਮਹੀਨੇ ਪ੍ਰੋਸੈਸ ਕਰਾਂਗੇ, ਅੱਜ ਉਹ ਰਿਪੋਰਟ ਚਲਾਈ ਗਈ ਕਿ ਪਾਕਿਸਤਾਨ ਨੂੰ ਜਿਹੜਾ ਆ ਉਹ ਟੈਰਰਿਸਟ ਕੰਟਰੀ ਦੀ ਯਾਨੀ ਉਹ ਕਰ ਦਾਂਗੇ। ਤੇ ਸਪਟੈਂਬਰ ਦੇ ਅੰਦਰ ਇੱਕ ਇਜਲਾਸ ਹੈ, ਫਿਰ ਅਕਤੂਬਰ ਦੇ ਅੰਦਰ 18 ਤੋਂ 23 ਅਕਤੂਬਰ ਨੂੰ APG ਦਾ ਏਸ਼ੀਅਨ ਪੈਸੀਫਿਕ ਗਰੁੱਪ ਜਿਹੜਾ ਏਸ਼ੀਆ ਦੇ ਅੰਦਰ ਇਹ तमाम ਚੀਜ਼ਾਂ ਨੂੰ ਡੀਲ ਕਰਦਾ ਹੈ ਤੇ ਮੁੱਦਾ ਇਹ ਦਿੰਦਾ ਹੈ ਕਿ ਇਹ ਐਂਟੀ ਟੈਰਰਿਜ਼ਮ ਜਾਂ ਐਂਟੀ ਮਨੀ ਲਾਂਡਰਿੰਗ ਜਿਹੜੀ ਆ ਉਹਦੇ ਅੰਦਰ ਉਹ ਵੈਸੇ ਖਬਰ ਮਿਸ ਰਿਪਰੈਜ਼ੈਂਟ ਹਾਂ ਕਰਦੀ ਹੈ, ਉਹ ਗਲਤ, ਲੇਕਿਨ ਇਹ ਸਾਰੀ ਫੈਲਾਈ ਗਈਆਂ। ਇਹ ਇੰਡੀਆ ਰਿਐਕਸ਼ਨ ਕੀ ਕਰ ਰਿਹਾ ਹੈ ਕਿ ਇਸ ਕਿਸਮ ਦੀ ਖਬਰਾਂ ਫੈਲਾ ਕੇ ਡਿਸਇਨਫੋਰਮੇਸ਼ਨਾਂ ਫੈਲਾ ਕੇ ਉਹ ਯਾਨੀ ਲੋਕਾਂ ਨੂੰ ਇਹ ਜ਼ਾਹਿਰ ਕਰ ਰਿਹਾ ਹੈ ਕਿ ਪਾਕਿਸਤਾਨ ਤੇ ਜਿਹੜਾ ਹੈ ਇੰਟਰਨੈਸ਼ਨਲ ਵਰਲਡ ਜਾਂ ਇਸ ਕਿਸਮ ਦੀ ਜਿਹੜੀ ਆਰਗੇਨਾਈਜੇਸ਼ਨਸ ਹੁੰਦੀਆਂ ਇਹ ਪਾਕਿਸਤਾਨ ਨੂੰ ਵਾਕਈ ਟੈਰਰਿਸਟ। ਤੇ ਇੱਕ ਤੇ ਇੰਡੀਆ ਹਕੂਮਤ ਦਾ ਰਿਐਕਸ਼ਨ ਇਹ ਆ ਕਿ ਉਹਨੇ ਇਸ ਪਾਸੇ ਆਪਣੀ ਮਸ਼ੀਨਰੀ ਲਾਈ ਹੈ। ਦੂਸਰੇ ਪਾਸੇ ਅੱਜ G7 ਫਰਾਂਸ ਦਾ ਸ਼ਹਿਰ ਜਿਹੜਾ ਸਾਇਲੀ ਇਲਾਕਾ ਹੈ, ਬਹੁਤ ਹੀ ਖੂਬਸੂਰਤ ਬੀਚ ਦੇ ਨਾਲ ਬੈਰਟਸ ਉਹਦਾ ਸ਼ਹਿਰ ਦਾ ਨਾਂ ਹੈ, ਉੱਥੇ G7 ਦੀ ਜਿਹੜੀ ਸਮਿਟ ਹੋ ਰਹੀ ਹੈ ਉਹਦੇ ਅੰਦਰ ਫਰਾਂਸ ਦੇ ਸਦਰ ਜਿਹੜੇ ਆ ਐਮਨੂਅਲ ਮੈਕਰੋਨ ਨਰਿੰਦਰ ਮੋਦੀ ਮਿਲਿਆ ਸੀ ਤੇ ਉਹਨੇ ਉੱਥੇ ਉਸੇ ਤਰ੍ਹਾਂ ਜਾ ਕੇ ਯਾਨੀ ਗਿੱਦੜ ਵਾਲੀ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹਨੂੰ ਕੁਝ ਮਿਲਿਆ ਨਹੀਂ। ਬਲਕਿ ਸਟੇਟਮੈਂਟ ਇਹ ਆਈ ਕਿ ਪਹਿਲੀ ਵਾਰੀ ਸਿਕਿਉਰਿਟੀ ਕੌਂਸਲ ਨਾਲ ਜਦੋਂ ਪਿਛਲੇ ਹਫਤੇ ਪਾਕਿਸਤਾਨ ਗਿਆ ਸੀ ਉਹਦੇ ਬਾਅਦ ਪਹਿਲੀ ਵਾਰੀ ਫਰਾਂਸ ਬੋਲਿਆ ਤੇ ਉਹਨੇ ਰਿਜ਼ਰਵੇਸ਼ਨ ਦਸੀਆਂ ਕਿ ਸਾਨੂੰ ਜਿਹੜੀ ਜੋ ਕੁਝ ਉੱਥੇ ਹੋ ਰਿਹਾ ਹੈ ਕਸ਼ਮੀਰ ਦੇ ਅੰਦਰ ਸਾਹਮਣੇ ਨਹੀਂ ਆ ਰਿਹਾ ਉਸ ਤੇ ਸਾਨੂੰ ਵੀ ਕੁਝ ਰਿਜ਼ਰਵੇਸ਼ਨ ਆ। ਤੇ ਟਰੰਪ ਦੇ ਨਾਲ ਜਿਹੜੀ ਮੁਤਵੱਕਾ ਮੁਲਾਕਾਤ ਹੈ ਨਰਿੰਦਰ ਮੋਦੀ ਦੀ, ਉਹਦੇ ਅੰਦਰ ਉਹਨੇ ਉਹੀ ਕੋਸ਼ਿਸ਼ ਕਰਨੀ ਹੈ ਕਿ ਕੁਝ ਯਾਨੀ ਇਸ ਕਿਸਮ ਦਾ ਸਿਲਸਿਲਾ ਕੀਤਾ ਜਾਏ। ਲੇਕਿਨ ਇਹ ਕਿ ਡੋਨਲਡ ਟਰੰਪ ਐਰਕੀ ਬੜੀ ਤਿਆਰੀ ਨਾਲ ਗਿਆ ਹੈ ਔਰ ਅਮਰੀਕਾ ਦਾ ਸਦਰ ਜਿਹੜਾ ਦੁਨੀਆ ਨੂੰ ਰਨ ਕਰ ਰਿਹਾ ਹੈ ਉਹਨੂੰ ਇਹ ਤਿਆਰ ਕਰਕੇ ਸਟੇਟ ਡਿਪਾਰਟਮੈਂਟ ਘੱਲਦਾ ਹੈ ਕਿਸੇ ਵੀ ਵੱਡੀ ਸਮਿਟ ਦੇ ਅੰਦਰ ਕਿ ਉਹਨੂੰ ਉੱਥੇ ਜਾ ਕੇ ਬਿਆਨ ਕੀ ਦੇਣਾ ਹੈ। ਤੇ ਇਹ ਐਰਕੀ ਨਰਿੰਦਰ ਮੋਦੀ ਡੋਨਲਡ ਟਰੰਪ ਨੂੰ ਉਹ ਇਹ ਨਾ ਸਮਝੇ ਕਿ ਇਹ ਚਾਬੀ ਵਾਲਾ ਗੁੱਡਾ ਹੈ। ਐਰਕੀ ਡੋਨਲਡ ਟਰੰਪ ਨੇ ਉਹਨੂੰ ਚਾਬੀ ਵਾਲੀ ਬੱਕਰੀ ਬਣਾ ਕੇ ਘੱਲ ਦੇਣਾ, ਕਿਉਂਕਿ ਤਿੰਨ ਟਵਿੱਟਰ ਤੇ ਬਿਆਨਾਤ ਤੇ ਉਹਦੇ ਬਾਅਦ ਜਿਹੜੀ ਉਹਨੇ ਕਿਹਾ ਹੈ ਕਿ ਮੈਂ ਚਾਹੁੰਦਾ ਕਿ ਇਸ ਮਸਲੇ ਦੇ ਅੰਦਰ ਅਮਰੀਕਾ ਹੁਣ ਮੀਡੀਏਟਰ ਬਣੇ। ਤੇ ਇਹ ਆਉਣ ਵਾਲੇ ਸਾਊਥ ਏਸ਼ੀਆ ਦਾ ਨਕਸ਼ਾ ਦੱਸਦੇ ਪਏ ਆ। ਤੇ ਭਾਰਤ ਦਾ ਜਿਹੜਾ ਰਿਐਕਸ਼ਨ ਹੈ ਉਹ ਇਹੀ ਹੈ ਕਿ ਪਾਕਿਸਤਾਨ ਨੂੰ ਇੰਟਰਨੈਸ਼ਨਲ ਬੋਡੀਜ਼ ਦੇ ਸਾਹਮਣੇ, ਇੰਟਰਨੈਸ਼ਨਲ ਵਰਲਡ ਦੇ ਸਾਹਮਣੇ ਜਾਂ ਯੂਰੋਪੀਅਨ ਯੂਨੀਅਨ ਜਿਸ ਤਰ੍ਹਾਂ G7 ਦੀ ਸਮਿਟ ਹੋ ਰਹੀ ਹੈ ਉਹਦੇ ਅੰਦਰ ਜਿੱਥੇ ਹੋਰ IMF, ਅਫਰੀਕਨ ਯੂਨੀਅਨ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਹੋਰ ਬਹੁਤ ਸਾਰੇ ਡੈਲੀਗੇਸ਼ਨ ਹੁੰਦੇ ਆ ਤੇ ਭਾਰਤ ਦੀ ਕੋਸ਼ਿਸ਼ ਇਹ ਆ ਕਿ ਉਹ ਇਸ ਕਿਸਮ ਦਾ ਜਿਹੜਾ ਬਹੁਤ ਹੀ ਅਹਿਮ ਯਾਨੀ ਸਿਲਸਿਲਾ ਫਰਾਂਸ ਦੇ ਅੰਦਰ ਹੋ ਰਿਹਾ ਹੈ ਉਸ ਸਮਿਟ ਦੇ ਅੰਦਰ ਪਾਕਿਸਤਾਨ ਨੂੰ ਬਦਨਾਮ ਕੀਤਾ ਜਾਏ। ਤੇ ਇਹ ਵੀ ਇੱਕ ਟੈਕਟਿਕ ਦਾ ਹਿੱਸਾ ਹੁੰਦਾ ਹੈ। ਲੇਕਿਨ ਚੂੰਕਿ ਸ਼ੁਰੂ ਦੇ ਅੰਦਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਫਰਮਾਇਆ ਕਿ ਬੜਾ ਯਾਨੀ ਇੱਕ ਗੋਮੋਗੂ ਦਾ ਆਲਮ ਸੀ, ਲੇਕਿਨ ਆਹਿਸਤਾ ਆਹਿਸਤਾ ਪਾਕਿਸਤਾਨੀ ਫੋਰਨ ਪਾਲਿਸੀ ਤੇ ਖਾਸ ਤੌਰ ਤੇ ਡਿਪਲੋਮੇਟਸ ਉਹਨਾਂ ਨੇ ਬਹੁਤ ਅੱਛਾ ਖੇਡਿਆ, ਉਹਨਾਂ ਨੇ ਮਿਹਨਤ ਕੀਤੀ ਔਰ ਜਿਸ ਤਰ੍ਹਾਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਸਟੈਂਡ ਲਿੱਤਾ, ਫਿਰ ਇਹ ਨਿਊਯਾਰਕ ਟਾਈਮ ਨੂੰ ਜਿਹੜਾ ਬਿਆਨ ਦਿੱਤਾ ਕਿ ਅਸੀਂ ਹੁਣ ਇਹਨਾਂ ਦੇ ਨਾਲ ਕੋਈ ਮੁਜ਼ਾਕਰਾਤ ਨਹੀਂ ਕਰਨੇ। ਔਰ ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਦੇ ਅੰਦਰ ਚਾਈਨਾ ਨੇ ਤੇ ਰਸ਼ੀਆ ਨੇ ਜਿਸ ਤਰ੍ਹਾਂ ਪਾਕਿਸਤਾਨ ਨੂੰ ਸਪੋਰਟ ਕੀਤਾ, ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਨਜ਼ਰ ਆਉਂਦੀਆਂ, ਕੁਝ ਚੀਜ਼ਾਂ ਹੁੰਦੀਆਂ ਜਿਹੜੇ ਪਰਦੇ ਦੇ ਪਿੱਛੇ ਇੰਟਰਨੈਸ਼ਨਲ ਪੋਲਿਟਿਕਸ ਦੇ ਅੰਦਰ ਹੁੰਦੀਆਂ। ਉਹਦੇ ਅੰਦਰ ਜਿਸ ਤਰ੍ਹਾਂ ਇਹ ਲੋਕਾਂ ਨੇ ਇਹ ਵੱਡੇ ਮੁਲਕਾਂ ਨੇ ਵੀਟੋ ਪਾਵਰ ਨੇ ਪਾਕਿਸਤਾਨ ਦਾ ਸਾਥ ਦਿੱਤਾ ਤੇ ਲੱਗਦਾ ਹੀ ਹੈ ਕਿ ਇਸ ਵੇਲੇ ਭਾਰਤ ਦੇ ਨਾਲ ਦੇਖਿਆ ਜਾਏ ਤੇ ਕੋਈ ਵੀ ਇਸ ਕਿਸਮ ਦਾ ਮੁਲਕ ਨਹੀਂ ਖੜਿਆ ਜਿਹੜੀ ਗੁੰਡਾਗਰਦੀ ਕਸ਼ਮੀਰ ਤੇ ਭਾਰਤ ਨੇ 5 ਅਗਸਤ ਨੂੰ ਕੀਤੀ ਆ। ਲੇਕਿਨ ਦੂਸਰੀ ਜਗ੍ਹਾ ਦੇਖੀ ਜਾਏ ਤੇ ਅਗਰ ਹਿੰਦੁਸਤਾਨ ਦੀ ਗੱਲ ਕੀਤੀ ਜਾਏ ਤੇ ਸਿਵਾਏ ਪੰਜਾਬ ਨੂੰ ਛੱਡ ਕੇ ਹਿੰਦੁਸਤਾਨ ਦੇ ਅੰਦਰ ਵੀ ਮੈਂ ਸਮਝਦਾ ਜਾਂ ਤੇ ਮੁਸਲਮਾਨਾਂ ਨੂੰ ਬਿਲਕੁਲ ਹੀ ਡਰਾ ਦਿੱਤਾ ਗਿਆ ਹੈ ਜਾਂ ਡਰ ਦੇ ਮਾਰੇ ਕਿ ਉਹ ਸਾਹਮਣੇ ਨਹੀਂ ਆ ਰਹੇ, ਯਾਨੀ ਕੋਈ ਇਸ ਕਿਸਮ ਦੇ ਮੁਜ਼ਾਹਰੇ ਨਹੀਂ ਦੇਖੇ ਜਿੱਥੇ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ। ਤੇ ਸਾਡੇ ਲੋਕ ਬਤੌਰ ਮੁਸਲਮਾਨ ਬਹੁਤ ਜਜ਼ਬਾਤੀ ਆ ਪਾਕਿਸਤਾਨੀ, ਉਹ ਸਾਊਦੀ ਅਰਬ ਨੂੰ ਮੱਕੇ ਮਦੀਨਾ ਦੀ ਵਜ੍ਹਾ ਨਾਲ ਬਹੁਤ ਅਹਿਮੀਅਤ ਦਿੰਦੇ ਆ
दुबई या दूसरे ਜਿਹੜੇ ਮੁਮਾਲਿਕ ਆ ਉਹਨਾਂ ਵਾਸਤੇ ਬੜਾ ਨਰਮ ਗੋਸ਼ਾ ਰੱਖਦੇ ਆ, ਲੇਕਿਨ ਮੈਂ ਹਮੇਸ਼ਾ ਕਿਹਾ ਹੈ ਕਿ ਉਮਾ ਐਵਰੀਵੇਅਰ ਬਟ ਨਾਟ ਸੀਨ ਇਨ ਐਨੀਵੇਅਰ। 57 ਇਸਲਾਮੀ ਮੁਲਕ ਤੇ 41 ਮੁਲਕਾਂ ਦੀ ਜਿਹੜੀ ਫੌਜ ਹੈ ਉਹ ਯਮਨ ਤੇ ਹਮਲਾ ਕਰਕੇ ਤੇ ਉੱਥੇ ਲੋਕਾਂ ਨੂੰ ਯਾਨੀ ਮਾਰ ਸਕਦੀ ਹੈ, ਲੇਕਿਨ ਉਹ ਕਿਸੇ ਮੁਲਕ ਦੇ ਖਿਲਾਫ ਜਮਾ ਨਹੀਂ ਹੋ ਸਕਦੀ। ਤੇ ਇਹ ਜਿਹੜੇ ਲੋਕ ਆਪਣਾ ਦਿਫਾ ਨਹੀਂ ਕਰ ਸਕਦੇ ਉਹ ਪਾਕਿਸਤਾਨ ਦਾ ਦਿਫਾ ਕਿਸ ਤਰ੍ਹਾਂ ਕਰਾਂਗੇ? ਪਾਕਿਸਤਾਨ ਨੂੰ ਆਪਣਾ ਦਿਫਾ ਆਪਣੀ ਪੋਲਿਟਿਕਸ ਤੇ ਸਟ੍ਰੈਟੇਜਿਕ ਇੰਟਰਨੈਸ਼ਨਲ ਪੋਲਿਟਿਕਸ ਦੇ ਅੰਦਰ ਪਾਕਿਸਤਾਨ ਨੂੰ ਆਪ ਅੱਗੇ ਆਉਣਾ ਪਏਗਾ। ਕਸ਼ਮੀਰ ਵਾਸਤੇ 72 ਸਾਲਾਂ ਦੇ ਅੰਦਰ ਅਸੀਂ 3 ਜੰਗਾਂ ਲੜੀਆਂ ਤੇ ਕਸ਼ਮੀਰ ਚੁੱਕੇ ਪਾਕਿਸਤਾਨ ਦੀ ਸ਼ਹਿਰ ਗਏ ਤੇ ਅਸੀਂ ਇਹ ਸਮਝਦੇ ਹਾਂ ਕਿ ਕਸ਼ਮੀਰ ਦੇ ਉੱਤੇ ਪਾਕਿਸਤਾਨ ਦਾ ਕੋਈ ਹੁਕਮਰਾਨ ਜਿਹੜਾ ਹੈ ਉਹ ਪਿੱਛੇ ਨਹੀਂ ਹਟੇਗਾ। ਹੁਣ ਜਿਹੜਾ ਸਿਲਸਿਲਾ ਹੋਇਆ ਹੈ ਇਹਦੇ ਅੰਦਰ ਮੈਂ ਸਮਝਦਾ ਕਿ ਇੰਡੀਆ ਜਿਹੜਾ ਹੈ ਆਉਣ ਵਾਲੇ ਵਕਤਾਂ ਦੇ ਅੰਦਰ ਇੱਕ ਲਿਮਿਟਡ ਵਾਰ ਦੀ ਤਰਫ ਜਾ ਸਕਦਾ ਹੈ, ਜਿੱਥੇ ਅਮਰੀਕਾ, ਮੈਂ ਪਿਛਲੇ ਪ੍ਰੋਗਰਾਮ ਦੇ ਅੰਦਰ ਵੀ ਕਿਹਾ ਸੀ ਕਿ ਅਮਰੀਕਾ ਉਸ ਕਸ਼ਮੀਰ ਦੀ ਅਹਿਮੀਅਤ ਨੂੰ ਦੇਖਦੇ ਹੋਏ ਜਿੱਥੇ ਚੀਨਾ ਲਦਾਖ ਦੇ ਨਾਲ ਤੇ 20% ਕਾਬਜ਼ ਹੈ, ਉੱਥੇ ਅਮਰੀਕਾ ਵੀ ਚਾਹੇਗਾ ਉਹ ਵੀ ਉੱਥੇ ਜਾ ਕੇ ਕੋਈ ਬੇਸਬਾਲ ਦਾ ਸਟੇਡੀਅਮ ਤਿਆਰ ਕਰੇ ਤੇ ਅੱਗੇ ਜਿਹੜਾ ਹੈ ਉਹ ਚਾਈਨਾ ਨੂੰ, ਰਸ਼ੀਆ ਨੂੰ ਵੀ ਵੇਖੇ। ਤੇ ਇਹ तमाम ਚੀਜ਼ਾਂ ਵੀ ਕਸ਼ਮੀਰ ਦੇ ਨਾਲ ਲਾਜ਼ਮ ਮਲਜ਼ੂਮ ਆ। ਜੀ ਡਾਕਟਰ ਸਾਹਿਬ, ਜਿਵੇਂ ਗੱਲ ਹੋਈ ਹੈ ਕਿ ਜਿਹੜੀ ਮਿਸਇਨਫੋਰਮੇਸ਼ਨ ਹੈ ਉਹ ਭਾਰਤ ਵੱਲੋਂ, ਭਾਰਤ ਦੀ ਸਰਕਾਰ ਵੱਲੋਂ ਜਿਹੜੀ ਹੈ ਫੈਲਾਈ ਜਾ ਰਹੀ ਹੈ। ਪਿੱਛੇ ਜੇ ਸਟੋਰੀ ਕਹੀ ਵੀ ਸੀ ਕਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੋਂ ਜਿਹੜੇ 100 ਅੱਤਵਾਦੀ ਹੈਗੇ ਆ ਉਹ ਲੈ ਕੇ ਆਉਣ ਦੀ ਗੱਲ ਚੱਲ ਰਹੀ ਹੈ, ਇੱਦਾਂ ਦੀ ਵੀ ਸਟੋਰੀ ਘੁੰਮੀ ਆ। ਸੋ ਜਦੋਂ ਰਿਐਕਸ਼ਨ ਦੀ ਗੱਲ ਕਰਦੇ ਆ ਇੰਡੀਆ ਦੀ, ਤੇ ਇੱਕ ਪੰਜਾਬ ਦੇ ਹਵਾਲੇ ਨਾਲ ਜਿਹੜੀ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ, ਸੋ ਕੀ ਇਹਨੂੰ ਵੀ ਉਸੇ ਲਾਈਨ ਦੇ ਨਾਲ ਜੋੜਿਆ ਜਾ ਸਕਦਾ? ਕਿਉਂਕਿ ਸਿੱਖਾਂ ਨੇ ਜਿਵੇਂ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਉਹਨਾਂ ਦੀ ਮਦਦ ਕੀਤੀ ਹੈ, ਈਵਨ ਫਿਜ਼ੀਕਲੀ ਕਸ਼ਮੀਰੀ ਜਿਹੜੇ ਉਹ ਕੁੜੀਆਂ ਨੇ ਜਾਂ ਬਾਹਰਲੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਕਸ਼ਮੀਰ ਦੇ ਵਿੱਚ ਪਹੁੰਚਾਇਆ। ਸੋ ਜਿਹੜੀ ਇਹ ਫਲੱਡਿੰਗ ਦੀ ਇੱਕ ਐਗਜ਼ਾਮਪਲ ਸਾਡੇ ਸਾਹਮਣੇ ਜਾਂ ਘਟਨਾ ਸਾਡੇ ਸਾਹਮਣੇ ਵਾਪਰੀ ਹੈ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਕਿਉਂਕਿ ਭਾਰਤੀ ਹਾਕਮ ਔਰ ਉਹਨਾਂ ਦਾ ਜਿਹੜਾ ਇਸ ਵੇਲੇ ਸਰਗਣਾ ਸਾਰਾ ਰਨ ਕਰ ਰਿਹਾ ਆਪਰੇਸ਼ਨ ਅਜੀਤ ਡੋਭਾਲ, ਉਹ ਉੱਥੇ ਬੈਠਾ ਰਿਹਾ ਬੱਕਰੀਆਂ ਦੇ ਨਾਲ ਔਰ ਬੰਦ ਸ਼ਟਰਾਂ ਦੇ ਨਾਲ ਫੋਟੋਆਂ ਲਵਾ ਕੇ ਕਿ ਜੀ ਮੈਂ ਬਿਰਿਆਨੀ ਖਾ ਰਿਹਾ। ਹੁਣ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਕਸ਼ਮੀਰ ਦੇ ਵਿੱਚ ਬਹੁਤ ਜ਼ੋਰਦਾਰ ਰੈਜ਼ਿਸਟੈਂਸ ਹੋਣੀ ਹੈ। ਉਹ ਹੁਣ ਗਰਾਊਂਡ ਤਿਆਰ ਕਰ ਰਹੇ ਨੇ ਕਿ ਇਸ ਨੂੰ ਪਾਕਿਸਤਾਨ ਦੇ ਖਾਤੇ 'ਚ ਕਿਵੇਂ ਪਾਇਆ ਜਾਏ। ਜ਼ਾਹਰ ਹੈ ਰੈਜ਼ਿਸਟੈਂਸ ਹੁਣ ਵੀ ਲੋਕਲੀ ਸੀ, ਆਉਣ ਵਾਲੇ ਪੀਰੀਅਡ 'ਚ ਵੀ ਲੋਕਲ ਹੀ ਹੋਣੀ ਹੈ ਜੀ। ਹੁਣ ਉਹਦੇ ਲਈ ਕੱਲ੍ਹ ਹੀ ਜਿਹੜੀ PTI ਨੇ ਖਬਰ ਚਾਰੇ ਪਾਸੇ ਲਵਾਈ ਕਿ ਜੀ 100 ਹਾਰਡਕੋਰ ਅਫਗਾਨ ਮੁਜਾਹਿਦੀਨ ਜਿਹੜਾ ਹੈ ਉਹ ਵੇਟ ਕਰ ਰਿਹਾ ਔਰ ਜਿਉਂ ਹੀ ਸਰਦੀਆਂ ਸ਼ੁਰੂ ਹੋਣੀਆਂ ਨੇ ਉਹ ਕਸ਼ਮੀਰ ਵਾਦੀ 'ਚ ਐਂਟਰ ਕਰਨਗੇ ਔਰ ਉਹ ਦਹਿਸ਼ਤਗਰਦੀ ਕਰਨਗੇ। ਫਿਰ ਉਹਨਾਂ ਨੇ ਨਾਲ ਹੀ ਕਿਹਾ ਜੀ ਆਲਰੇਡੀ 15 ਜਿਹੜੇ ਜੈਸ਼ੇ ਮੁਹੰਮਦ ਦੇ ਨੇ ਉਹ ਕੋਈ ਲਿਨ ਪਿਚ ਕੇ ਕੀ ਕਿਸੇ ਪੈੜ ਦਾ ਨਾਂ ਦਿੱਤਾ ਹੈ ਇਲਾਕੇ ਦਾ ਕਿ ਜੀ ਉੱਥੇ ਆਲਰੇਡੀ ਬੈਠੇ ਹੋਏ ਨੇ। ਜੇ ਤੁਹਾਡੇ ਕੋਲ ਇੰਨੀ ਪ੍ਰੀਸਾਈਜ਼ ਇਨਫੋਰਮੇਸ਼ਨ ਹੈ, ਉੱਥੇ 15 ਬੈਠੇ ਨੇ, ਉੱਥੇ ਦੂਜੇ ਨੇ, ਤੇ ਫਿਰ ਤੁਹਾਨੂੰ ਸਭ ਕੁਝ ਹੀ ਪਤਾ ਹੈ ਜੀ। ਔਰ ਉਹ ਇੰਟੈਲੀਜੈਂਸ ਕਿਹੜੀ ਹੋਈ, ਕਾਹਦੀ ਹੋਈ, ਜਿਹਨੂੰ ਇਹ ਦੂਜੇ ਮੁਲਕ ਦੀ ਜਿਹਨੂੰ ਇਹ ਪਤਾ ਨਾ ਹੋਏ ਕਿ ਦੂਜੀ ਨੂੰ ਪਤਾ ਹੈ ਵੀ ਉਹਨਾਂ ਨੇ ਕੀ ਕਰਨਾ। ਸੋ ਜ਼ਾਹਰ ਹੈ ਇਹ ਸਾਰਾ ਇੱਕ ਮਿਸ ਇਨਫੋਰਮੇਸ਼ਨ ਦਾ ਹਿੱਸਾ ਹੈ, ਤਾਂ ਕਿ ਕੱਲ ਨੂੰ ਜਦੋਂ ਇਹਨਾਂ ਨੇ ਉੱਥੇ ਜੈਨੋਸਾਈਡ ਕਰਨਾ ਹੈ ਜਾਂ ਦੂਜਾ ਉਹਨੂੰ ਪਾਕਿਸਤਾਨ ਦੇ ਖਾਤੇ 'ਚ, ਔਰ ਇਹ ਉਹ ਨਹੀਂ ਚਾਹੁੰਦੇ ਕਿ ਕਸ਼ਮੀਰ ਦਾ ਇਸ਼ੂ ਜਿਵੇਂ ਪਲੇਬਿਸਾਈਟ ਦੇ ਨਾਂ ਥੱਲੇ ਇੰਟਰਨੈਸ਼ਨਲ ਇਸ਼ੂ ਹੈ, ਉਹ ਚਾਹੁੰਦੇ ਨੇ ਕਿ ਵੀ ਇਹਨੂੰ ਸਿਰਫ ਤੇ ਸਿਰਫ ਦਹਿਸ਼ਤਗਰਦੀ ਦੇ, ਹੁਣ ਉਹਨਾਂ ਨੇ ਆਲਰੇਡੀ ਅੰਦਰੂਨੀ ਉਹਨੂੰ ਸੂਬਾ ਯੂਨੀਅਨ ਟੈਰੀਟਰੀ ਬਣਾ ਲਿਆ, ਤੇ ਹੁਣ ਉਹ ਹਰ ਚੀਜ਼ ਨੂੰ ਦਹਿਸ਼ਤਗਰਦੀ ਨੂੰ ਦਬਾਉਣ ਦੇ ਨਾਂ ਥੱਲੇ ਕਰਨਗੇ, ਦਹਿਸ਼ਤਗਰਦੀ ਇੱਧਰ ਉੱਧਰ। ਬਾਕੀ ਜਿਸ ਤੱਕ ਮਿਸ ਇਨਫੋਰਮੇਸ਼ਨ ਹੈ ਉਹ ਤਾਂ ਮਾਸਟਰ ਨੇ। ਅਸੀਂ ਬਹੁਤ ਵਾਰੀ ਮੈਕੀਆਵੈਲੀ ਦੀ ਗੱਲ ਕਰਦੇ ਹਾਂ ਜਾਂ ਨਾਜ਼ੀਆਂ ਦੇ ਜਿਹੜਾ ਪ੍ਰੋਪੇਗੈਂਡਾ ਮਿਨਿਸਟਰ ਸੀ ਹਿਟਲਰ ਦਾ, ਮਿਸਟਰ ਗੋਇਬਲਸ, ਗੋਇਬਲੀਅਨ ਲਾਈਜ਼ ਦੀ ਗੱਲ ਕਰਦੇ ਹਾਂ। ਇਹਨਾਂ ਦਾ ਪਿਤਾਮਾ ਤਾਂ ਚਾਣਕਿਆ ਹੈ ਔਰ ਉਹ ਸਾਰੇ ਦਾ ਜਦੋਂ ਤੁਸੀਂ ਦੇਖਦੇ ਹੋ ਤਾਂ ਉਹਨਾਂ ਨੇ ਹਰ ਹਥਿਆਰ ਉਹਦਾ ਜਿਹਦੇ 'ਚ ਮਿਸ ਇਨਫੋਰਮੇਸ਼ਨ ਸਭ ਤੋਂ ਵੱਡਾ ਹਥਿਆਰ ਹੈ। ਔਰ ਕੱਲ੍ਹ ਅੱਜ ਤੁਸੀਂ ਦੇਖੋ ਕਿ ਵੀ ਜਿਸ ਐਗਰੈਸਿਵ ਸਟੈਂਸ ਦੇ ਨਾਲ ਇਹਨਾਂ ਦੇ ਜਿਹੜੇ ਪੇਡ ਇਨਫੋਰਮੇਸ਼ਨ ਟੈਕਨੋਲੋਜੀ ਦੇ ਉੱਤੇ ਬਿਠਾਏ ਹੋਏ ਤਨਖਾਹੀ RSS ਦੇ ਬੰਦੇ ਨੇ, ਉਹਨਾਂ ਨੇ ਜਿਵੇਂ ਆਪੋਜੀਸ਼ਨ ਨੂੰ, ਕਾਂਗਰਸ ਸਾਇਲੈਂਟ ਹੈ, ਕਿਸੇ ਪਾਸਿਓਂ ਹੋਰ ਕੋਈ ਨਹੀਂ, ਉਹ ਮਨਾਹੀਆਂ ਕਰ ਰਹੇ ਨੇ ਜਿਹੜਾ ਕੋਈ ਕਰਦਾ। ਹੁਣ ਕਸ਼ਮੀਰੀਆਂ ਦੇ ਮੁੱਦੇ ਤੇ ਜਿਵੇਂ ਜਿੱਥੇ ਸਿੱਖਾਂ ਦੇ ਨਾਲ ਤੋਂ ਇਲਾਵਾ, ਜੇ ਮੈਂ ਸਮਝਦਾ ਵੀ ਕ੍ਰੈਡਿਟ ਉੱਥੇ ਦੇਣਾ ਚਾਹੀਦਾ, ਇੱਥੇ ਬਣਦਾ ਲੈਫਟਿਸਟ ਪਾਰਟੀਆਂ ਨੇ ਵੀ ਜਿਹੜਾ ਕੀਤਾ, ਜੰਤਰ ਮੰਤਰ ਤੇ ਵੀ ਪ੍ਰੋਟੈਸਟ ਕੀਤਾ। ਉੱਥੇ ਸ਼ਾਇਲਾ ਰਸ਼ੀਦ ਜਿਹੜੀ ਉਹਨਾਂ ਦੀ JNU ਦੀ ਸਟੂਡੈਂਟ ਲੀਡਰ ਕਸ਼ਮੀਰਨ ਬੱਚੀ ਹੈ, ਉਹਨੂੰ ਜਿਵੇਂ ਮੀਡੀਆ ਨੇ ਉਹਨੂੰ ਇੱਕ ਮੌਬ ਜਿਹੜੀ ਹੈ ਉਹ ਲਿੰਚਿੰਗ ਤੱਕ ਵਾਲੀ ਗੱਲ ਹੀ
ਉਹਨਾਂ ਦੇ ਆਪਣੇ ਮੀਡੀਆ ਨੇ ਹੀ ਕਹੀ ਔਰ ਇਵੇਂ ਮਿਸਰਿਪਰੈਜ਼ੈਂਟ ਕੀਤਾ ਉਹਨੂੰ, ਧਮਕੀਆਂ ਦੂਜੇ ਤੀਜੇ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਕਾਨੂੰਪ੍ਰਿਆ ਜਿਹੜੀ ਇੱਕ ਪੱਟੀ ਦੇ ਨੇੜੇ ਦੀ ਪੰਜਾਬ ਦੀ ਬੱਚੀ ਹੈ ਔਰ ਉਹਨੇ ਜਿਵੇਂ ਇਹ ਸਾਰੇ ਇਸ਼ੂ ਦੇ ਉੱਤੇ ਸਟੈਂਡ ਲਿਆ ਔਰ ਉਹਨੂੰ ਇੰਨੀਆਂ ਕੁ ਧਮਕੀਆਂ ਰੇਪ ਦੀਆਂ ਦੂਜੀਆਂ ਕਿ ਉਹ ਆਪਣਾ ਟਵਿੱਟਰ ਅਕਾਊਂਟ ਔਰ ਦੂਸਰਾ ਉਹਨੇ ਬੰਦ ਕਰਤਾ। ਪੰਜਾਬ 'ਚ 16-17 ਥਾਵਾਂ ਦੇ ਉੱਤੇ ਇਸ ਦੇ ਨਾਲ ਪ੍ਰੋਟੈਸਟ ਹੋਏ, ਲੇਕਿਨ ਈਵਨ ਜਿਹੜੀ ਪੰਜਾਬ ਦੇ ਪ੍ਰੋਟੈਸਟ ਦੀਆਂ ਖਬਰਾਂ ਨੇ ਉਹ ਗਾਇਬ ਕਰ ਦਿੱਤੀਆਂ ਗਈਆਂ। ਇਹ ਜਿਹੜੀ ਈਵਨ ਦਿੱਲੀ ਦੇ ਪ੍ਰੋਟੈਸਟ ਨੇ ਉਹ ਥੋੜੇ ਬਹੁਤ ਸੋਸ਼ਲ ਮੀਡੀਆ ਤੇ ਆਏ, ਲੇਕਿਨ ਇਸ ਤੋਂ ਬਿਨਾ ਤੁਹਾਨੂੰ ਕਿਤੇ ਹੋਰ ਬਹੁਤਾ ਨਜ਼ਰ ਨਹੀਂ ਆਉਂਦਾ। ਇਸ ਦੇ ਉਲਟ ਜਿਹੜੇ ਲੋਕ ਸੈਲੀਬ੍ਰੇਟ ਕਰ ਰਹੇ ਨੇ ਉਹਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਸੈਲੀਬ੍ਰੇਸ਼ਨ ਹੋ ਰਹੀ ਹੈ। ਸੋ ਇਹ ਤਾਂ ਇਹਨਾਂ ਦੀ ਮਿਸ ਇਨਫੋਰਮੇਸ਼ਨ ਦੇ ਨਾਲ ਰਿਲੇਟਡ। ਹੁਣ ਵਾਟਰ ਐਜ਼ ਅ ਵੈਪਨ, ਮੈਂ ਹੁਣ ਤੋਂ ਪਹਿਲਾਂ ਦੇ ਆਪਣੇ ਸੱਚੋ ਸੱਚ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਹੈ ਕਿ ਜਦੋਂ ਤੁਸੀਂ ਇਹਨਾਂ ਦੀ ਆਰੀਅਨਸ ਦੀ ਆਮਦ ਤੋਂ ਬਾਅਦ ਇਹਨਾਂ ਦੀ ਲੋਕਲ ਡ੍ਰੈਵਿਡੈਂਸ ਦੇ ਉੱਤੇ ਵਿਕਟਰੀ ਦੇਖਦੇ ਹੋ, ਪਹਿਲਾਂ ਤਾਂ ਇਹਨਾਂ ਨੇ ਜਿਵੇਂ ਕਸ਼ਮੀਰ ਦੇ ਵਿੱਚ ਆਤੰਕਵਾਦੀ ਅਲਗਾਵਵਾਦੀ ਸਿੱਖਾਂ ਦੇ ਲਈ ਵੀ ਇਹ ਲਫ਼ਜ਼ ਘੜੇ, ਇਹਦੇ ਮਾਸਟਰ ਨੇ ਕਿ ਇਹਨਾਂ ਨੇ ਕਿਹੜਾ ਲਫ਼ਜ਼ ਕਿਹਦੇ ਲਈ ਘੜਨਾ, ਮੁਸਲਮਾਨਾਂ ਲਈ ਮਲੇਛ ਸ਼ਬਦ। ਹੁਣ ਜਿਹੜੇ ਜਦੋਂ ਇਹਨਾਂ ਨੇ ਕੰਕਰ ਕੀਤਾ ਡ੍ਰੈਵਿਡੈਂਸ ਨੂੰ, ਉਹਨਾਂ ਨੂੰ ਇਹਨਾਂ ਨੇ ਕਿਹਾ ਅਸੁਰ, ਰਾਖਸ਼ਸ, ਆਪ ਬਣ ਗਏ ਸੁਰ। ਹੁਣ ਜਦੋਂ ਤੁਸੀਂ ਉਹਨਾਂ ਦਾ ਵੇਰਵਾ ਦੇਖਦੇ ਹੋ ਕਿ ਵੀ ਇਹਨਾਂ ਨੇ ਜਿਹੜੇ ਡਰਾਈਵਰ ਕੈਪਚਰ ਵੀ ਕੀਤੇ ਉਹਨਾਂ ਨੂੰ ਦਰਿਆਵਾਂ ਦੇ ਵਿੱਚ ਡੋਬ ਕੇ ਮਾਰਿਆ, ਪਾਣੀ ਦੇ ਵਿੱਚ ਡੋਬ ਕੇ ਮਾਰਿਆ ਔਰ ਇਹਨੂੰ ਉਹਨਾਂ ਨੇ ਜਸਟੀਫਾਈ ਕੀਤਾ ਕਿ ਇਹ ਵੀ ਅਸੁਰ ਨੂੰ ਪਵਿੱਤਰ ਕਰਨਾ ਹੀ ਹੈ ਜੇ ਤੁਸੀਂ ਉਹਨੂੰ ਪਾਣੀ ਦੇ ਵਿੱਚ ਡੋਬਦੇ ਹੋ, ਕਿਉਂਕਿ ਵਾਟਰ ਨੂੰ ਇਹ ਹਮੇਸ਼ਾ ਹੀ ਜਦੋਂ ਛੂਆ-ਛੂਤ ਦੀ ਭਿੱਟ ਵੀ ਹੁੰਦੀ ਹੈ ਤੇ ਨਹਾਉਂਦੇ ਹੀ ਨੇ ਜੀ। ਹੁਣ ਇਸੇ ਨੂੰ 1988 ਚ ਪੰਜਾਬ 'ਚ ਜਦੋਂ ਇਹਨਾਂ ਨੇ ਹੜ੍ਹ ਲਿਆਂਦੇ ਐਨ ਮੀਂਹ ਪੈ ਰਿਹਾ ਸੀ ਔਰ ਫਲੱਡ ਗੇਟ ਖੋਲ੍ਹ ਦਿੱਤੇ, ਉਹ ਪੀਰੀਅਡ ਸੀ ਕਿ ਖਾਲਿਸਤਾਨ ਦੀ ਮੂਵਮੈਂਟ ਪੂਰੇ ਜ਼ੋਰਾਂ ਤੇ ਸੀ। 10,000 ਤੋਂ ਜ਼ਿਆਦਾ ਲੋਕ ਮਾਰੇ ਗਏ, 1 ਲੱਖ ਦੇ ਕਰੀਬ ਡੰਗਰ ਮਰ ਗਏ ਔਰ ਜ਼ਾਹਰ ਹੈ ਕਿ ਜਿਹੜਾ ਉਸ ਵੇਲੇ ਬਹੁਤ ਸਾਰੇ ਖਾੜਕੂ ਲਹਿਰ ਚੱਲ ਰਹੀ ਸੀ, ਜਿਹੜੇ ਹਥਿਆਰ ਤਹਿਖਾਨਿਆਂ ਜਾਂ ਦੂਜੇ ਤੀਜੇ ਰੱਖੇ ਸੀ, ਸਾਰੇ ਨਕਾਰਾ ਹੋ ਗਏ। ਸੋ ਜਦੋਂ ਇਹ ਫਲੱਡਿੰਗ ਹੁੰਦੀ ਹੈ, ਇਹਦਾ ਇਕੱਲਾ ਇੱਕ ਘਰ ਜਾਂ ਪ੍ਰਾਪਰਟੀ ਦਾ ਨੁਕਸਾਨ ਨਹੀਂ ਹੁੰਦਾ, ਜਿੱਥੇ ਮਿਲੀਟੈਂਸੀ ਹੈ ਉਹਨਾਂ ਦਾ ਕੰਮ ਮੁੱਕ ਜਾਂਦਾ ਕਿਉਂਕਿ ਜਿਸ ਏਰੀਆ 'ਚ ਰੱਖੇ ਨੇ ਉਹ ਯੂਜ਼ਲੈਸ ਹੋ ਜਾਂਦੇ ਨੇ। ਹੁਣ ਜਿਹੜੀ ਇੱਕ ਜਿਸ ਕਿਸਮ ਦਾ, ਔਰ ਮੈਂ ਇੱਥੇ ਵੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਇਕੱਲੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਨਹੀਂ, ਅੱਜ ਤੁਸੀਂ ਦੇਖੋ ਪਾਕਿਸਤਾਨ 'ਚ ਉਹ ਇੰਡਸ ਹੋਏ ਦਰਿਆ ਜਿਹਦੇ 'ਚ ਲਦਾਖ ਬੈਰਾਜ ਔਰ ਉੱਪਰ ਪਾਣੀ ਉਹਨਾਂ ਨੇ ਖੋਲ੍ਹਿਆ ਔਰ ਆਲਰੇਡੀ ਜਿਹੜਾ ਉਹਨਾਂ ਦੇ ਜਿਹੜੀ ਡਿਜ਼ਾਸਟਰ ਮੈਨੇਜਮੈਂਟ ਦੇ ਬ੍ਰਿਗੇਡੀਅਰ ਨੇ ਸੱਜਣ ਪਾਕਿਸਤਾਨ ਦੇ ਕੋਈ ਮੁਖੀ, ਉਹਨਾਂ ਦਾ ਇਹ ਕਹਿਣਾ ਸੀ ਕਿ ਕਿਵੇਂ ਪੰਜਾਬ 'ਚ ਉਹਨਾਂ ਨੇ ਮੁਲਤਾਨ ਤੱਕ ਅਲਰਟ ਜਾਰੀ ਕਰ ਦਿੱਤਾ। ਇੱਧਰ ਸਤਲੁਜ ਦੇ ਵਿੱਚ ਕਿਉਂਕਿ ਪੰਜਾਬ 'ਚ ਪਾਣੀ ਛੱਡਿਆ, ਸਤਲੁਜ ਪੰਜਾਬ 'ਚੋਂ ਪਾਕਿਸਤਾਨ 'ਚ ਐਂਟਰ ਕਰਦਾ ਤੇ ਗੰਡਾ ਸਿੰਘ ਵਾਲੇ ਏਰੀਏ ਤੋਂ ਲੈ ਕੇ ਕਸੂਰ ਤੱਕ ਔਰ ਸਾਰੇ ਜਿਹੜੇ ਨੇ ਆਲਰੇਡੀ ਪਾਣੀ ਜਿਹੜਾ ਉਹ ਕਾਫੀ ਆਪਣੇ ਮਾਰਕ ਤੋਂ ਉੱਪਰ ਵਗ ਰਿਹਾ ਔਰ ਆਲਰੇਡੀ ਪਿੰਡਾਂ 'ਚੋਂ ਐਵੈਕੂਏਸ਼ਨ ਉਹਨਾਂ ਨੇ ਸ਼ੁਰੂ ਕਰ ਦਿੱਤੀ ਔਰ ਪਾਕਿਸਤਾਨ ਦੇ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਵਾਲੇ ਨੇ, ਔਰ ਦੇਖੋ ਜਦੋਂ ਇੰਡਸ ਵਾਟਰ ਟ੍ਰੀਟੀ 1960 'ਚ ਹੋਈ ਉਹਦਾ ਇੱਕ ਕਲੌਜ਼ ਹੈ ਕਿ ਬਰਸਾਤਾਂ ਤਾਂ ਹੁੰਦੀਆਂ ਹੀ ਨੇ ਉੱਥੇ, ਜ਼ਾਹਰ ਹੈ ਪਾਣੀ ਬਣਦਾ ਵੀ ਹੈ, ਉਹਨਾਂ ਦਾ ਤਰਬੇਲਾ ਡੈਮ ਹੈ, ਇੱਧਰ ਪਾਖੜਾ ਹੈ, ਇਹ ਵੀ ਭਰ ਜਾਂਦੇ ਨੇ ਕਿ ਵੀ ਤੁਸੀਂ ਬਰਸਾਤਾਂ ਤੋਂ ਪਹਿਲਾਂ ਜਦੋਂ ਤੁਸੀਂ ਫਲੱਡ ਗੇਟ ਖੋਲ੍ਹਣੇ ਨੇ, ਜਦੋਂ ਪਾਣੀ ਭਰ ਗਿਆ ਤੁਸੀਂ ਇਨਫੋਰਮ ਕਰੋਗੇ ਤਾਂ ਕਿ ਜਿਹੜੇ ਉਸ ਦੇ ਪ੍ਰਬੰਧ ਨੇ ਉਹ ਕਰ ਲਏ ਜਾਣ, ਲੋਕਾਂ ਦੀ ਇਵੈਕੂਏਸ਼ਨ ਦੇ ਦੂਜੇ। ਇਸ ਵਾਰ ਬਿਨਾਂ ਕੋਈ ਅਲਰਟ ਕੀਤੇ ਪਾਕਿਸਤਾਨ ਦੇ ਖਾਤੇ 'ਚ ਵੀ ਉਹ ਖੋਲ੍ਹ ਦਿੱਤੇ ਗਏ ਬੈਰਾਜ, ਨਤੀਜੇ ਦੇ ਤੌਰ ਤੇ ਨੀਅਰ ਫਲੱਡ ਵਾਲੀ ਸਿਚੁਏਸ਼ਨ ਕਈ ਥਾਂ ਤੇ ਬਣੀ ਹੋਈ ਹੈ। ਇੱਧਰ ਸਾਡੇ ਪੰਜਾਬ ਦਾ ਤਾਂ ਹਾਲ ਇਹ ਹੈ ਔਰ ਕੱਲ੍ਹ ਹੀ ਜਿਵੇਂ ਗੱਲਬਾਤ ਵੀ ਉੱਥੋਂ ਦੇ ਸਟੂਡੈਂਟ ਲੀਡਰ ਨਾਲ ਹੋ ਰਹੀ ਸੀ ਕਿ ਕਿਵੇਂ ਇਹਨਾਂ ਨੇ ਜਿਹੜੀਆਂ ਔਰ ਬਹਾਨਾ ਇਹ ਬਣਾਇਆ ਜਾ ਰਿਹਾ ਹੈ ਕਿ ਜੀ ਕਿਉਂਕਿ ਭਾਖੜਾ ਭਰ ਗਿਆ ਉੱਤੇ ਮੀਂਹ, ਜਦ ਹੁਣ ਹਕੀਕਤ ਇਹ ਹੈ ਕਿ ਜਿਹੜਾ ਐਨਵਾਇਰਨਮੈਂਟ ਦੇ ਨਾਲ ਖਿਲਵਾੜ ਕੀਤਾ ਹੈ, ਓਜ਼ੋਨ ਲੇਅਰ ਦਾ ਔਰ ਗਲੇਸ਼ੀਅਰ ਪਿਘਲਦੇ ਨੇ ਔਰ ਆਲਰੇਡੀ ਭਾਖੜਾ ਇਹਨਾਂ ਦਾ ਮੌਨਸੂਨ ਆਉਣ ਤੋਂ ਪਹਿਲਾਂ ਭਰ ਚੁੱਕਾ ਸੀ, ਮੌਨਸੂਨ ਆਣੀ ਸੀ। ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ ਜਾ ਰਿਹਾ ਡੈਲੀਬਰੇਟਲੀ ਹੈ, ਇਹਨਾਂ ਨੇ ਉਦੋਂ ਤਾਂ ਪਾਣੀ ਛੱਡਿਆ ਨਹੀਂ, ਉਹਨੂੰ ਭਰੀ ਜਦੋਂ ਉੱਤੋਂ ਮੀਂਹ ਪਏ ਪਹਾੜਾਂ 'ਚ ਹਿਮਾਚਲ ਦੇ ਵਿੱਚ ਔਰ ਉਹ ਪਾਣੀ ਵੀ ਥੱਲੇ ਆਇਆ, ਇਹਨਾਂ ਨੇ ਇੱਧਰ ਮੀਂਹ ਪੈ ਰਿਹਾ ਸੀ ਨਾਲ ਦੀ ਨਾਲ ਉਹ ਫਲੱਡ ਗੇਟ ਵੀ ਖੋਲ੍ਹ ਦਿੱਤੇ। ਔਰ ਉਹਦੇ 'ਚ ਇੱਕ ਗੱਲ ਜਿਹੜੀ ਬਹੁਤ ਸਾਰੇ ਲੋਕਾਂ ਨੇ ਤਸਵੀਰਾਂ ਖਿੱਚ ਕੇ ਪਾਈਆਂ ਨੇ, ਕੁਝ ਨਹਿਰਾਂ ਜਿਨ੍ਹਾਂ ਦਾ ਸਿੱਧਾ ਸੰਬੰਧ ਉਹ ਅੱਜ ਵੀ ਸੁੱਕੀਆਂ ਪਈਆਂ ਔਰ ਹੁਣ ਇਹ ਪੁੱਛਿਆ ਜਾ ਰਿਹਾ ਹੈ ਕਿ ਵੀ ਤੁਸੀਂ ਅੱਧਾ, ਕਿਉਂਕਿ ਸਤਲੁਜ ਆਲਮੋਸਟ ਸਾਰੇ ਪੰਜਾਬ 'ਚ ਹੋ ਕੇ ਨਿਕਲਦਾ, ਇਸ ਲਈ ਦੁਆਬੇ 'ਚ ਵੀ ਉਹਦਾ ਇੰਪੈਕਟ ਹੈ, ਰੋਪੜ ਜ਼ਿਲ੍ਹੇ 'ਚ
ਔਰ ਅੰਮ੍ਰਿਤਸਰ ਤਰਨਤਾਰਨ ਤਾਂ ਕਿਉਂਕਿ ਤਰਨਤਾਰਨ ਤੋਂ ਲੰਘ ਕੇ ਹਰੀਕੇ ਨਾਂ ਦੀ ਥਾਂ ਤੇ ਸਤਲੁਜ ਔਰ ਬਿਆਸ ਮਿਲਦੇ ਨੇ। ਸੋ ਜੀ। ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਜਿੱਥੇ ਪੰਜਾਬ ਦੇ ਵਿੱਚ ਕਸ਼ਮੀਰੀਆਂ ਦੇ ਹੱਕ 'ਚ ਸਿੱਖਾਂ ਨੇ ਹਾਂ ਦਾ ਨਾਅਰਾ ਮਾਰਿਆ, ਜੋ ਚੱਲ ਰਹੀ ਸੀ ਗੱਲ, ਹੁਣ ਜਦੋਂ ਤੁਹਾਡੇ ਆਪਣੇ ਘਰ ਨੂੰ ਅੱਗ ਲੱਗ ਜਾਂਦੀ ਹੈ ਫਿਰ ਤੁਸੀਂ ਪਹਿਲਾਂ ਆਪਣੇ ਘਰ ਦੀ ਅੱਗ ਬੁਝਾਉਣ ਵੱਲ ਹੁੰਦੇ ਹੋ। ਔਰ ਦੂਸਰਾ ਫੈਕਟਰ ਜਿਹੜਾ ਕੁਝ ਹਲਕਿਆਂ ਵੱਲੋਂ ਕਿਹਾ ਗਿਆ ਵੀ ਜਿਵੇਂ ਤੁਗਲਕ ਰੋਡ ਤੇ ਦਿੱਲੀ 'ਚ ਭਗਤ ਰਵਿਦਾਸ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, 400 ਦੇ 40 ਸ਼ਬਦ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ 'ਚ ਨੇ, ਔਰ ਇੱਕ ਵੱਡਾ ਦਲਿਤ ਭਾਈਚਾਰਾ ਸਮਾਜ ਹੈ ਜਿਹੜਾ ਕਿ ਪੂਰੀ ਆਸਥਾ ਰੱਖਦਾ ਹੈ ਉਹਨਾਂ ਨੂੰ, ਉਹ ਸਤਿਗੁਰੂ ਰਵਿਦਾਸ ਜੀ ਕਹਿੰਦੇ ਨੇ। ਹੁਣ ਉਹਨਾਂ ਦਾ ਜਿਹੜਾ ਇੱਕ ਮੰਦਿਰ ਜਾਂ ਜਿਸ ਨੂੰ ਗੁਰੂ ਘਰ ਕਹਿ ਕੇ ਵੀ ਜਿਹੜੇ ਉੱਥੋਂ ਦੇ ਇੱਕ ਦੋ ਪੱਤਰਕਾਰਾਂ ਨੇ ਲਿਖਿਆ, ਉਹਨੂੰ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਬਣਾ ਕੇ ਢਾਹ ਦਿੱਤਾ। ਲੱਖਾਂ ਦਲਿਤ ਭਾਈਚਾਰੇ ਦੇ ਲੋਕ ਇਕੱਠੇ ਹੋਏ ਜੰਤਰ ਮੰਤਰ। ਜ਼ਾਹਰ ਹੈ ਕਿ ਸਭ ਤੋਂ ਜ਼ਿਆਦਾ ਇਸ ਮੁੱਦੇ ਦੇ ਉੱਤੇ, ਕਿਉਂਕਿ ਜਿੱਥੇ ਪੰਜਾਬ 'ਚ ਸਿੱਖ ਲਹਿਰ ਦੀ ਬਦੌਲਤ ਅਵੇਅਰਨੈਸ ਰਹੀ ਹੈ, ਉੱਥੇ ਪੰਜਾਬ ਦਾ ਦਲਿਤ ਵੀ ਬਾਕੀ ਭਾਰਤ ਦੇ ਜਿਹੜਾ ਦਲਿਤ ਨੇ ਉਹਨਾਂ ਨਾਲੋਂ ਬਹੁਤ ਅੱਗੇ ਹੈ, ਪੋਲੀਟੀਕਲੀ ਬਹੁਤ ਅਵੇਅਰ ਹੈ। ਔਰ ਪੰਜਾਬ 'ਚ ਇਸ ਦੇ ਉੱਤੇ ਬੰਦ ਹੋਏ, ਬੱਸਾਂ ਰੋਕੀਆਂ ਗਈਆਂ, ਪੂਰੇ ਸ਼ਹਿਰ ਬੰਦ ਰਹੇ। ਔਰ ਇਹ ਵੀ ਕਹਿਣਾ ਕਿ ਇਸ ਵਜ੍ਹਾ ਕਰਕੇ ਵੀ ਕਸ਼ਮੀਰ ਔਰ ਇਹ ਜਿਹੜਾ ਭਗਤ ਰਵਿਦਾਸ ਜੀ ਦਾ ਜਿਹੜਾ ਮੰਦਿਰ ਉਹਨਾਂ ਨੇ ਤੋੜਿਆ, ਇਸ ਲਈ ਜਿਹੜੀ ਸਾਰੀ ਮੂਵਮੈਂਟ ਪੰਜਾਬ ਦੇ ਵਿੱਚ ਖੜੀ ਹੋ ਰਹੀ ਸੀ ਜਿਹੜੀ, ਔਰ ਦਿੱਲੀ 'ਚ ਦਲਿਤਾਂ ਨੇ ਕਿਹਾ ਕਿ ਵੀ ਅਸੀਂ ਤੁਹਾਡੇ 33 ਕਰੋੜ ਦੇਵਤਿਆਂ ਦੀਆਂ ਹੁਣ ਮੂਰਤੀਆਂ ਤੋੜਾਂਗੇ ਵੀ ਤੁਸੀਂ, ਅਦਰਵਾਈਜ਼ ਪ੍ਰੂਫ ਮੰਗ ਰਿਹਾ ਤੁਹਾਡਾ ਸੁਪਰੀਮ ਕੋਰਟ। ਤੇ ਜਦੋਂ ਤੁਸੀਂ ਉੱਥੇ ਅਯੁੱਧਿਆ 'ਚ ਮੰਦਿਰ ਬਣਾਉਣ ਦੀ ਗੱਲ ਕਰ ਰਹੇ ਹੋ ਮਸਜਿਦ ਦੀ ਥਾਂ ਤੇ, ਉੱਥੇ ਤੁਸੀਂ ਕਹਿੰਦੇ ਹੋ ਜੀ ਕਰੋੜੋਂ ਲੋਗੋਂ ਕੀ ਆਸਥਾ ਦਾ ਮਾਮਲਾ ਹੈ। ਇਹ ਉਹਨਾਂ ਦਾ ਵਕੀਲ ਸੁਪਰੀਮ ਕੋਰਟ ਨੂੰ ਕਹਿ ਰਹੇ ਜੀ ਸਬੂਤ ਭਾਵੇਂ ਹੋਏ ਨਾ ਹੋਏ, ਇਹ ਕਰੋੜਾਂ ਲੋਕਾਂ ਦੇ ਵਿਸ਼ਵਾਸ ਦਾ ਮਾਮਲਾ। ਉਹ ਕਹਿੰਦੇ ਉੱਥੇ ਤੁਹਾਡੇ ਰਾਮਚੰਦਰ ਲਈ ਕਰੋੜਾਂ ਲੋਕਾਂ ਦਾ ਵਿਸ਼ਵਾਸ ਹੈ, ਸਾਡੇ ਸਤਿਗੁਰੂ ਰਵਿਦਾਸ ਜੀ ਲਈ ਕਰੋੜਾਂ ਲੋਕਾਂ ਦਾ ਨਹੀਂ ਹੈ ਫਿਰ। ਸੋ ਮੈਂ ਸਮਝਦਾ ਹਾਂ ਵੀ ਕਿਉਂਕਿ 1988 'ਚ ਇਹ ਵਾਟਰ ਐਜ਼ ਅ ਵੈਪਨ ਯੂਜ਼ ਹੋਇਆ ਸੀ, ਉਦੋਂ ਜਿਹੜੇ ਐਕਸਪਰਟ ਇੰਜੀਨੀਅਰ ਐਗਰੀਕਲਚਰ ਯੂਨੀਵਰਸਿਟੀ ਦੇ ਉਹਨਾਂ ਨੇ ਰਿਪੋਰਟ ਦਿੱਤੀ ਸੀ। ਔਰ ਇੱਕ ਗੱਲ ਦਾ ਧਿਆਨ ਰਹੇ, ਕਿਉਂਕਿ ਸਾਡੇ ਇਸ ਪ੍ਰੋਗਰਾਮ ਨਾਲ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਜੁੜੇ ਹੁੰਦੇ ਨੇ, ਕਿ ਪੰਜਾਬ ਦੇ ਦਰਿਆ ਭਾਵੇਂ ਪੰਜਾਬ 'ਚੋਂ ਗੁਜ਼ਰਦੇ ਨੇ ਪਰ ਉਹਨਾਂ 'ਤੇ ਪੰਜਾਬ ਦਾ ਕੰਟਰੋਲ ਨਹੀਂ ਹੈ। ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਹੈ ਉਸ ਦੇ ਵਿੱਚ ਸਿਰਫ ਇੱਕ ਮੈਂਬਰ ਪੰਜਾਬ ਦਾ ਹੈ, 3-4 ਸੈਂਟਰ ਦੇ ਨੇ, ਇੱਕ ਰਾਜਸਥਾਨ, ਇੱਕ ਹਰਿਆਣਾ, ਇੱਕ ਹਿਮਾਚਲ। 1988 ਜਦੋਂ ਫਲੱਡ ਲਿਆਂਦੇ ਗਏ ਸੀ, ਉਦੋਂ ਰਿਪੋਰਟਸ ਜਦੋਂ ਆ ਗਈਆਂ ਵੀ ਇਹਨਾਂ ਨੇ, ਉਦੋਂ ਭਾਖੜਾ ਬਿਆਸ ਮੈਨੇਜਮੈਂਟ ਦਾ ਚੇਅਰਮੈਨ ਮੇਜਰ ਜਨਰਲ ਸਿੱਖ ਇੰਡੀਆ ਦਾ ਸਰਵਿੰਗ, ਉਹਨੂੰ ਸਿੰਘਾਂ ਨੇ ਫਿਰ ਸਜ਼ਾ ਦਿੱਤੀ ਸੀ ਚੰਗੀ ਤਰ੍ਹਾਂ। ਜਿਹੜਾ ਮੈਸੇਜ ਦਿੱਤਾ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਭਾਈ ਜੇ ਤੁਸੀਂ ਫਲੱਡਸ ਦੇ ਨਾਲ ਸਾਡੀ ਜਵਾਨੀ ਔਰ ਸਾਡੇ ਘਰਾਂ ਨੂੰ ਤਬਾਹ ਕੀਤਾ ਤੇ ਫਿਰ ਇਹਨੂੰ ਵੀ ਕੋਈ ਜੀਣ ਦਾ ਹੱਕ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਹੁਣ ਆਉਣ ਵਾਲੇ ਦਿਨਾਂ 'ਚ ਡਿਬੇਟ ਪੰਜਾਬ ਦੇ ਲੋਕਾਂ 'ਚ ਮੈਂ ਦੇਖ ਰਿਹਾ, ਹੁਣ ਪੋਲੀਟੀਕਲ ਲੀਡਰਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਐਵੇਂ ਨਹੀਂ ਆਏ, ਇਹ ਲਿਆਂਦੇ ਗਏ ਨੇ। ਸੋ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਆਉਣ ਵਾਲੇ ਪੀਰੀਅਡ 'ਚ ਪੰਜਾਬ, ਕਸ਼ਮੀਰ ਔਰ ਪਾਕਿਸਤਾਨ ਨੂੰ ਤਬਾਹ ਕਰਨ ਦੇ ਲਈ। ਜੀ ਮਲਿਕ ਸਾਹਿਬ, ਤੁਸੀਂ ਕਿਵੇਂ ਇਸ ਨੂੰ ਦੇਖਦੇ ਹੋ, ਜਿਹੜਾ ਇਹ ਵਾਟਰ ਐਜ਼ ਅ ਵੈਪਨ ਯੂਜ਼ ਕਰਨਾ ਹੈ, ਹੋਇਆ ਨਹੀਂ ਹੋਇਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਦੇ ਖਿਲਾਫ ਵੀ ਜੇ ਕੋਈ ਇਦਾਂ ਦੀ ਗੱਲ ਹੁੰਦੀ ਹੈ ਜਿੱਥੇ ਪਾਣੀ ਦੇ ਨਾਂ ਤੇ ਜਿਹੜੀਆਂ ਦਰਿਆਵਾਂ ਦੀਆਂ ਟ੍ਰੀਟੀ ਸਾਈਨ ਕੀਤੀਆਂ ਨੇ, ਸੰਧੀਆਂ ਹੋਈਆਂ ਨੇ, ਭਾਵੇਂ ਵਰਲਡ ਬੈਂਕ ਦੇ ਥਰੂ ਹੋਣ ਜਾਂ ਅਦਰਵਾਈਜ਼ ਹੋਣ, ਇਹ ਬੜਾ ਇੰਪੋਰਟੈਂਟ ਇੱਕ ਸਵਾਲ ਬਣਦਾ ਹੈ ਕਿ ਵਾਟਰ ਐਜ਼ ਅ ਵੈਪਨ ਜੇ ਯੂਜ਼ ਕੀਤਾ ਜਾ ਸਕਦਾ ਹੈ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਵੀ। ਪੰਜਾਬ ਇਸ ਵਕਤ ਉਹਦੀ ਮਾਰ ਚੱਲ ਰਿਹਾ, ਪਾਕਿਸਤਾਨ ਦੇ ਵਿੱਚ ਵੀ ਸਿਚੁਏਸ਼ਨ ਜਿਹੜੀ ਹੈ ਉਹ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਇਹ ਪਾਣੀ ਦਾ ਪਹਿਲੀ ਵਾਰੀ ਨਹੀਂ ਹੋਇਆ ਕਿ ਇੰਡੀਆ ਨੇ ਛੱਡਿਆ, ਔਰ ਹਮੇਸ਼ਾ ਉਹ ਰੀਜ਼ਨ ਇਹ ਦਿੰਦੇ ਆ ਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਇਸ ਕਰਕੇ, ਤੇ ਇਸ ਵਾਰੀ ਤੇ ਉਹਨਾਂ ਨੇ ਇਤਲਾਹ ਵੀ ਨਹੀਂ ਦਿੱਤੀ ਕਿ ਅਸੀਂ ਉੱਥੋਂ ਪਾਣੀ ਖੋਲ੍ਹਦੇ ਪਏ ਆ। ਤੇ ਇਹ ਜਿਹੜਾ ਵਾਟਰ ਹੈ, ਇਹ ਅੱਜ ਤੋਂ 15 ਸਾਲ ਪਹਿਲੇ ਬਹਿਸ ਇਹ ਚੱਲ ਰਹੀ ਸੀ ਕਿ ਦੁਨੀਆ ਦੀ ਆਉਣ ਵਾਲੀ ਵੱਡੀ ਜੰਗ ਪਾਣੀ ਦੀ ਨਾ ਹੋਣ ਦੀ ਵਜ੍ਹਾ ਨਾਲ ਹੋਏਗੀ, ਜਿਹਨੂੰ ਦੇਖਦੇ ਹੋਏ ਅਮਰੀਕਾ ਨੇ ਇੱਕ ਹਾਰਪ ਟੈਕਨੋਲੋਜੀ ਯਾਨੀ ਦਾ ਕਾਮਯਾਬ ਤਜਰਬਾ ਕੀਤਾ ਸੀ ਤੇ ਉਹਦੇ ਕੁਝ ਸ਼ਵਾਇਦ ਤੇ ਕੋਈ ਵੀ ਸਾਹਮਣੇ ਆਏ ਸੀ। ਲੇਕਿਨ ਜਿੱਥੇ ਤੱਕ ਇੰਡੀਆ ਦੇ ਇਸ ਤਰ੍ਹਾਂ ਪਾਣੀ ਛੱਡਣ ਦਾ ਤੇ ਜਿਸ ਤਰ੍ਹਾਂ ਇੰਡਸ ਟ੍ਰੀਟੀ ਨੂੰ ਜਿਸ ਤਰ੍ਹਾਂ ਉਹ ਯਾਨੀ ਇਨਕਾਰੀ ਹੈ, ਔਰ ਉਹਦੇ ਉੱਤੇ ਹੁਣ ਪਾਕਿਸਤਾਨ ਕਹਿੰਦਾ ਜੀ ਵਰਲਡ ਬੈਂਕ ਤੇ ਉਹ ਗੱਲ ਹੈ ਕਿ ਜਦੋਂ ਕਿਸੇ ਮੁਲਕ ਨੇ ਇਹ ਠਾਣ ਲਿਆ ਹੈ ਕਿ ਉਹਨੇ ਆਬੀ ਗੁੰਡਾਗਰਦੀ ਯਾਨੀ ਪਾਣੀ ਦੀ ਗੁੰਡਾਗਰਦੀ ਕਰਨੀ ਹੈ, ਤੇ ਉਹ ਫਿਰ ਵਰਲਡ ਬੈਂਕ ਜਾਂ IMF ਜਾਂ ਯੂਨਾਈਟਿਡ ਨੇਸ਼ਨ ਜਾਂ ਸਿਕਿਉਰਿਟੀ ਕਾਉਂਸਲ ਨੂੰ ਪੁੱਛ ਕੇ ਤੇ ਨਹੀਂ ਕਰੇਗਾ।
ਉਹ ਇਹੀ ਸਮਝਦਾ, ਲੇਕਿਨ ਥੋੜੀ ਜੀ ਸਾਡੀ ਵੀ ਯਾਨੀ ਕੋਤਾਹੀ ਇਹ ਹੈ ਕਿ ਜਿੱਥੇ ਅਸੀਂ ਤਰਬੇਲਾ ਡੈਮ ਬਣਾਇਆ ਤੇ ਸਾਡੀ ਕੋਸ਼ਿਸ਼ ਸੀ ਕਿ ਪਾਕਿਸਤਾਨ ਦੇ ਅੰਦਰ ਹੋਰ ਵੀ ਬਹੁਤ ਯਾਨੀ ਡੈਮ ਬਣਾਏ ਜਾਣ, ਲੇਕਿਨ ਕਿਸੇ ਨਾ ਕਿਸੇ ਰੀਜ਼ਨ ਦੀ ਵਜ੍ਹਾ ਨਾਲ ਕੁਝ ਸੂਬੇ ਮੁਤਫਕ ਨਹੀਂ ਸੀ ਤੇ ਅਸੀਂ ਇਸ ਕਿਸਮ ਦੇ ਡੈਮ ਨਹੀਂ ਬਣਾ ਸਕੇ। ਹੁਣ ਇੱਕ ਦੋ ਡੈਮ ਬਾਦਸ਼ਾਹ ਡੈਮ ਬਣ ਰਿਹਾ ਤੇ ਦੂਸਰੇ ਛੋਟੇ ਛੋਟੇ ਡੈਮ ਬਣ ਰਹੇ ਆ ਕਿ ਅਸੀਂ ਇਸ ਪਾਣੀ ਨੂੰ ਸਟੋਰ ਕਰਦੇ। ਅਗਰ ਇਸ ਕਿਸਮ ਦੀ ਆਬੀ ਯਲਗਾਰ ਪਾਕਿਸਤਾਨ ਤੇ ਹੁੰਦੀ ਹੈ ਤੇ ਹਰ ਸਾਲ ਹੁੰਦੀ ਹੈ, ਜਿਹਦੀ ਵਜ੍ਹਾ ਨਾਲ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਲੋਕਾਂ ਨੇ ਸਾਰਾ ਸਾਲ ਉੱਤੇ ਫਸਲਾਂ ਬੀਏ ਹੁੰਦੀਆਂ ਤੇ ਜਦੋਂ ਉਹ ਕੱਟਣ ਦਾ ਵੇਲਾ ਆਂਦਾ ਹੈ ਤੇ ਮੌਨਸੂਨ ਦੀ ਬਾਰਿਸ਼ਾਂ ਤੇ ਫਿਰ ਇਹ ਪਾਣੀ ਦਾ ਜਿਹੜਾ ਬਹਾਓ ਆਂਦਾ ਹੈ ਇੰਡੀਆ ਦੀ ਤਰਫੋਂ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਫਰਮਾਇਆ ਕਿ ਸਤਲੁਜ ਘੁੰਮ ਫਿਰ ਕੇ ਚਾਰੋਂ ਪਾਸੇ ਇਹ 5 ਦਰਿਆਵਾਂ ਦੀ ਧਰਤੀ ਜਿਹੜੀ ਪੰਜਾਬ ਦੋਵੇਂ ਪਾਸੇ ਇੱਕ ਆਮ ਜਿਹੜਾ ਕਿਸਾਨ ਹੈ ਉਹ ਸਭ ਤੋਂ ਪਹਿਲਾਂ ਉਹਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਉਹਦੀ ਫਸਲ ਤਬਾਹ ਹੋ ਜਾਂਦੀ ਹੈ। ਔਰ ਜਿਸ ਤਰ੍ਹਾਂ 1988 ਦੇ ਅੰਦਰ ਇਸੇ ਯਾਨੀ ਵਾਟਰ ਟੈਰਰਿਜ਼ਮ ਦੇ ਨਾਂ ਤੇ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਨੂੰ ਉੱਥੇ ਯਾਨੀ ਫਸਲਾਂ ਨੂੰ ਤਬਾਹ ਕੀਤਾ ਗਿਆ ਸੀ, ਕਿਉਂਕਿ ਦੇਖੋ ਕਿਸੇ ਨੂੰ ਤੁਸੀਂ ਕਤਲ ਕਰਨਾ ਹੈ, ਜ਼ਰੂਰੀ ਨਹੀਂ ਹੈ ਤੁਸੀਂ ਉਹਨੂੰ ਗੋਲੀ ਮਾਰ ਕੇ ਕਤਲ ਕਰ ਦਿਓ, ਤੁਸੀਂ ਉਹਦਾ ਜੀਣ ਦਾ ਜਿਹੜਾ ਜ਼ਰੀਆ ਹੈ ਉਹਨੂੰ ਤੁਸੀਂ ਖਤਮ ਕਰ ਦਿਓ, ਬੰਦਾ ਆਪ ਹੀ ਮਰ ਜਾਂਦਾ ਹੈ। ਔਰ ਇਹਨੂੰ ਇਕਨੋਮਿਕਲ ਜੈਨੋਸਾਈਡ, ਬਿਲਕੁਲ ਡਾਕਟਰ ਸਾਹਿਬ ਨੇ ਸਹੀ ਕਿਹਾ। ਲੇਕਿਨ ਇਹ ਕਿ ਇੰਡੀਆ में वो तमाम टैक्टिक्स यानी 5 अगस्त के बाद एकदम इंडिया ने 90 एंगल का जोड़ा यू टर्न लिता है, वो एक गलत फहमी हो गई सी। बल्कि अज ही कांग्रेस दी कोई कांग्रेस वूमेन सी, ਉਹਨੇ ਜਿਹੜੀ ਇਹਨਾਂ ਦੀ ਫਾਈਨੈਂਸ ਮਿਨਿਸਟਰ ਹੈ ਉਹਦੇ ਇਸ ਬਿਆਨ ਤੇ ਕਿ ਅਸੀਂ 2.4 ਯਾਨੀ ਅਸੀਂ ਦੁਨੀਆ ਦੀ ਇੱਕ ਬਹੁਤ ਤਾਕਤਵਰ ਇਕਨੋਮੀ ਆ ਤੇ ਉਹਨੇ ਕਿਹਾ ਕਿ ਤੁਸੀਂ ਅਸੀਂ ਤੇ ਓਨਲੀ 2.4 ਟ੍ਰਿਲੀਅਨ ਦੀ ਇਕਨੋਮੀ ਹੈ ਜਿਹਦੇ ਉੱਤੇ $1 ਟ੍ਰਿਲੀਅਨ ਦੀ ਮਲਟੀਨੈਸ਼ਨਲ ਕੰਪਨੀ ਦੀ ਇਨਵੈਸਟਮੈਂਟ ਹੈ, ਜਦੋਂ ਕਿ ਅਮਰੀਕਾ ਦੀ 21 ਟ੍ਰਿਲੀਅਨ ਹੈ ਤੇ ਚਾਈਨਾ ਇਸ ਵੇਲੇ 14 ਤੋਂ 15 ਟ੍ਰਿਲੀਅਨ ਤੇ ਉਹਨੇ ਕਿਹਾ ਕਿ ਇਹ ਫਾਈਨੈਂਸ ਮਿਨਿਸਟਰ ਇੰਡੀਆ ਦੀ ਜਿਹੜੀ ਕੋਈ ਸ਼੍ਰੀਮਤੀ ਉਹ ਝੂਠ ਬੋਲ ਰਹੀ ਸੀ ਮੀਡੀਆ ਦੇ ਅੱਗੇ। ਤੇ ਇੰਡੀਆ ਇਹ ਜਿਹੜੀ ਮੌਜੂਦਾ ਹੁਕੂਮਤ ਹੈ ਜਿੱਥੇ ਇਹ ਵੀ ਵਿਸ਼ਨੂ ਪ੍ਰਸਾਦ ਜਿਹੜੀ ਤਨਜ਼ੀਮ ਹੈ ਜਿਹਨੂੰ FATF ਨੇ ਰਿਲੀਜੀਅਸ ਟੈਰਰਿਸਟ ਕਰਾਰ ਇਹਨੂੰ ਵੀ ਦਿੱਤਾ ਹੈ, ਉਹਦੇ ਬਾਰੇ ਵਿੱਚ ਯਾਨੀ ਉਹਦਾ ਹੀ ਮਾਈਂਡਸੈਟ ਲੈ ਕੇ ਬਜਰੰਗ दल का माइंडसेट लैके ते RSS प्लस BJP ये तमाम लोग ये समझ रहे हैं कि वो इस किस्म की ये जड़ी लहर है जिहदे अंदर तुसी रेपुटेशनल लोगों को भी या मुल्कों को बैकरप्ट करो उस ते यानी इन्हां दा ध्यान है। लेकिन मैं नहीं समझदा कि ये 21st सेंचुरी के अंदर इन्हां दा ये सौदा ज़्यादा देर विकेगा। चैनल इन्हां ने अलबत्ता सारे इंडिया के खरीदे हुए आ ते वो इक्को ही भाषा बोलते पे आ। अच्छा वो यानी मोदी ना गुजीर तो मैं समझदा कि थोड़े होर वक्तां दे अंदर क्योंकि जड़ा कश्मीर दे नाल इन्हां ने जो कीता है हुण अज कोई 20 दिनों बाद नज़र आ रहा है कि इंटरनेशनल वर्ल्ड जड़ा है वो भारत की इस हरकत ते जड़ा है वो खुश नहीं आ और उन्हां दी अपनी रिजर्वेशन आ। जी मलिक साहब जिथे असीं ये सारे इशू ते गल कर रहे हैं, साडा जिहड़ा केंद्री इशू है वो है कश्मीर दा इशू। इस वक्त जिहड़ी सिचुएशन कश्मीर दे विच बनी हुई है ਤੇ ਇਹਦੇ ਵਿੱਚ ਜਦੋਂ ਅਸੀਂ ਇੰਟਰਨੈਸ਼ਨਲ ਪਾਵਰਸ ਦੀ ਗੱਲ ਕਰਦੇ ਹਾਂ ਜਾਂ ਸਾਊਥ ਏਸ਼ੀਆ ਦੇਖਦੇ ਹਾਂ ਤਾਂ ਜਿਹੜਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਮਰੀਕਾ ਦੀ, ਉੱਥੇ ਕੀ ਹੋਊਗਾ ਉਹਦਾ ਵੀ ਇੱਕ ਇੰਪੈਕਟ ਜਿਹੜਾ ਹੈ ਉਹ ਕਸ਼ਮੀਰ ਦੇ ਵਿੱਚ ਦੇਖਿਆ ਜਾ ਰਿਹਾ। ਉੱਥੋਂ ਅਮਰੀਕਾ ਵਾਪਸ ਆਉਂਦਾ ਨਹੀਂ ਆਉਂਦਾ ਉਹਦੇ ਨਾਲ ਕਾਫੀ ਕੁਝ ਜਿਹੜੀ ਉੱਥੋਂ ਦੀ ਲੋਕਲ ਸਾਊਥ ਏਸ਼ੀਅਨ ਪੋਲੀਟਿਕਸ ਹੈ ਉਹ ਜੁੜੀ ਹੋਈ ਹੈ। ਜਿਹੜਾ ਪਿਛਲੇ ਦਿਨੀ ਡੋਨਲਡ ਟਰੰਪ ਨੇ ਬਿਆਨ ਦਿੱਤਾ ਹੈ ਕਿ ਹੋ ਸਕਦਾ ਕਿ ਅਸੀਂ ਆਪਣੀਆਂ ਫੌਜਾਂ ਉੱਥੋਂ ਅਫਗਾਨਿਸਤਾਨ ਦੇ ਵਿੱਚੋਂ ਕੰਪਲੀਟਲੀ ਨਾ ਵਾਪਸ ਲੈ ਕੇ ਆਈਏ, ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕਿਵੇਂ ਜੇ ਨਹੀਂ ਫੌਜ ਕੰਪਲੀਟਲੀ ਵਾਪਸ ਆਉਂਦੀ ਅਮਰੀਕਾ ਦੀ ਅਫਗਾਨਿਸਤਾਨ ਦੇ ਵਿੱਚੋਂ ਉਹ ਸਾਊਥ ਏਸ਼ੀਅਨ ਪੋਲੀਟਿਕਸ ਨੂੰ ਕਿਵੇਂ ਇੰਪੈਕਟ ਕਰੇਗਾ ਤੇ ਖਾਸ ਤੌਰ ਤੇ ਕਸ਼ਮੀਰ ਦੇ ਇਸ਼ੂ ਨੂੰ? देखो साउथ एशिया की अगर तुसी गल करते हो तो 4 न्यूक्लियर पावर मुल्क उत्थे खड़े हुए आ, रूस, चाइना, पाकिस्तान ते इंडिया। अच्छा हुण अमेरिका जिहड़ा है उन्होंने भी पता है कि अफगानिस्तान तो वो जो कुछ पाकिस्तान को मंग रहा सी जिहदी वजह नाल जुलाई के अंदर इमरान खान नूं इत्थे बुलाया गया सी, ਉਹਦੇ अंदर डील भी तकरीबन मुक गई सी। लेकिन इंडिया ने उस डील नूं खराब करन वास्ते 5 अगस्त की जिहड़ी ਇਹਨੇ कार्रवाई की लोक सभा के नाल 370 मंजूर करवा के जिस तरह काबिज होया वो बेसिकली उस डील नूं, क्योंकि इंडिया ने 10-15 साल अफगानिस्तान के अंदर खूब
ਆਪਣੇ ਕੌਂਸੂਲੇਟ ਕਾਇਮ ਕਰਕੇ ਉੱਥੇ ਉਤੋਂ ਖੂਬ ਦਹਿਸ਼ਤਗਰਦ ਪ੍ਰਮੋਟ ਕੀਤੇ। ਪਾਕਿਸਤਾਨ ਦੇ ਅੰਦਰ TTP ਬਣਾਈ, ਹੋਰ ਦਹਿਸ਼ਤਗਰਦੀ ਖੈਬਰ ਤੋਂ ਕਰਾਚੀ ਤੱਕ ਆਈ, ਕਰਾਚੀ ਦੇ ਅੰਦਰ ਕੁਲਭੂਸ਼ਣ ਯਾਦਵ, ਹੋਰ ਬਹੁਤ ਸਾਰੇ। ਤੇ ਲੇਕਿਨ ਆਖਰ ਦੇ ਅੰਦਰ ਇੰਡੀਆ ਨੂੰ ਉਹਦਾ ਰਿਵਾਰਡ ਨਹੀਂ ਮਿਲਿਆ। ਉਹ ਇੰਡੀਆ ਤੋਂ ਬਿਲਕੁਲ ਹੀ ਆਊਟ ਹੋ ਗਿਆ, ਯਾਨੀ ਜੀ ਅਫਗਾਨਿਸਤਾਨ ਤੋਂ ਬਿਲਕੁਲ ਆਊਟ ਹੋ ਗਿਆ। ਤੇ ਇਹ ਜਦੋਂ ਇੰਡੀਆ ਅਫਗਾਨਿਸਤਾਨ ਤੋਂ ਆਊਟ ਹੋਇਆ ਤੇ ਲਾਜ਼ਮੀ ਆਪਣੇ ਆਪ ਨੂੰ ਇੰਡੀਆ ਜਿਹੜਾ ਹੈ ਇਸ ਵੇਲੇ ਖੁਦ ਸਾਖਤਾ ਸੁਪਰ ਪਾਵਰ ਦੁਨੀਆ ਦੇ ਮੁਲਕਾਂ ਦੇ ਅੰਦਰ ਸਮਝ ਰਿਹਾ ਹੈ। ਤੇ ਉਹਦੇ ਬਾਅਦ ਉਹਨੇ ਜਦੋਂ ਇਹ ਪਾਕਿਸਤਾਨ ਤੇ ਅਮਰੀਕਾ ਦੇ ਵਾਸ਼ਿੰਗਟਨ ਦੇ ਅੰਦਰ ਜਿਹੜੇ ਜੋ ਵੀ ਗੱਲਬਾਤ ਹੋਈ ਜਿਹਦੇ ਅੰਦਰ ਪਾਕਿਸਤਾਨ ਨੂੰ ਫ੍ਰੀ ਹੈਂਡ ਦਿੱਤਾ ਗਿਆ, ਤੁਸੀਂ ਤਾਲਿਬਾਨ ਨਾਲ ਜੋ ਵੀ ਹੈ ਯਾਨੀ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਕਰੋਗੇ ਅਸੀਂ ਨਿਕਲੀਏ। ਲੇਕਿਨ ਉਹਦੇ ਬਾਅਦ ਹੁਣ ਜਿਹੜਾ ਸਿਨੈਰੀਓ ਇਹਦੇ ਅੰਦਰ ਮੈਂ ਨਹੀਂ ਸਮਝਦਾ ਕਿ ਅਮਰੀਕਾ ਮੁਕੰਮਲ ਤੌਰ ਤੇ ਅਫਗਾਨਿਸਤਾਨ ਤੋਂ ਡਿਪਾਰਚਰ ਹੋਏਗਾ, ਬਲਕਿ ਹੁਣ ਉਹਦੀ ਕੋਸ਼ਿਸ਼ ਹੋਏਗੀ ਕਿ ਜਿਹੜੀ ਸਪੈਸ਼ਲ ਉਹਦੀ ਇੰਟੈਲੀਜੈਂਟ ਫੋਰਸਿਸ ਆ ਉਹ ਅਫਗਾਨਿਸਤਾਨ ਦੇ ਅੰਦਰ ਰਹਿਣ। ਇਹਦੇ ਵਾਸਤੇ ਤਾਲਿਬਾਨ ਨੂੰ ਮੁਸਲਸਲ ਬੁਲਾ ਕੇ ਕੁਝ ਯਾਨੀ ਮੁਤਮਈਨ ਵੀ ਕੀਤਾ ਜਾ ਰਿਹਾ ਹੈ, ਕੁਝ ਗਰੰਟੀਆਂ ਵੀ ਦਿੱਤੀਆਂ ਜਾ ਰਹੀਆਂ। ਮੈਂ ਸਮਝਦਾ ਕਿ ਇਸ ਵੇਲੇ ਅਮਰੀਕਾ ਨਹੀਂ ਚਾਹੇਗਾ ਕਿ ਉਹ ਅਫਗਾਨਿਸਤਾਨ ਤੋਂ 100% ਡਿਪਾਰਚਰ ਹੋਏ, ਕਿਉਂਕਿ ਜਿਹੜਾ ਕਸ਼ਮੀਰ ਦਾ ਸਿਲਸਿਲਾ ਸ਼ੁਰੂ ਹੋਇਆ ਹੈ ਉਹਦੇ ਅੰਦਰ ਜਿਹੜੇ ਦੂਜੇ ਸਾਊਥ ਏਸ਼ੀਆ ਦੇ ਵੱਡੇ ਮੁਲਕਾਂ ਉਹ ਵੀ ਉਹਦੇ ਅੰਦਰ ਆਪਣੀ ਬੈਟਿੰਗ ਕਰਨ ਨੂੰ ਤਿਆਰ ਆ। ਤੇ ਅਮਰੀਕਾ ਇਸ ਵੇਲੇ ਜਿਹੜਾ ਹੈ ਉਹ ਰੈਫਰੀ ਦਾ ਕਿਰਦਾਰ ਅੰਜਾਮ ਨਹੀਂ ਦੇਗਾ, ਉਹ ਵੀ ਚਾਹੇਗਾ ਕਿ ਉਹ ਵੀ ਜਾ ਕੇ ਉੱਥੇ ਨਾ ਪ੍ਰੈਕਟਿਸ ਕਰੇ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਇਸ਼ੂ ਦੇ ਉੱਤੇ? ਇਹਦੇ ਇੰਪੈਕਟ ਕੀ ਹੋਣਗੇ ਖਾਸ ਤੌਰ ਤੇ ਸਾਊਥ ਏਸ਼ੀਅਨ ਪੋਲਿਟਿਕਸ ਤੇ ਕਸ਼ਮੀਰ ਦੇ ਇਸ਼ੂ ਦੇ ਉੱਤੇ? ਦੇਖੋ 8ਵਾਂ ਦੌਰ ਗੱਲਬਾਤ ਦਾ ਜਿਹੜੇ ਇਹਨਾਂ ਦਾ ਐਨਵੋਏ ਹੈ ਜ਼ਾਲਮੇ ਖਲੀਲਜ਼ਾਦ ਉਹਨੇ ਸ਼ੁਰੂ ਕੀਤਾ ਹੈ, ਔਰ ਜ਼ਾਹਰ ਹੈ ਕਿ ਹੁਣ ਇਸ ਦੌਰ ਦੇ ਵਿੱਚ ਹੀ ਜਿਹੜੀ ਅਸ਼ਰਫ ਗਨੀ ਦੀ ਹਕੂਮਤ ਹੈ ਉਹਦੇ ਨਾਲ ਵੀ ਤਾਲਿਬਾਨ ਦੀ ਗੱਲਬਾਤ ਹੋਣੀ ਹੈ। ਜਿਵੇਂ ਮੈਂ ਅੱਜ ਹੀ ਯਾਸਰ ਅਰਾਫਾਤ ਬਾਰੇ ਕਿਤੇ ਪੜ੍ਹ ਰਿਹਾ ਸੀ, ਰਿਹਾਨ ਫਜ਼ਲ ਦੀ ਇੱਕ ਰਿਪੋਰਟਿੰਗ ਸੀ ਉਹਦੇ ਸਾਰੇ ਕਰੀਅਰ ਤੇ ਉਹਦੇ 'ਚ ਉਹਨਾਂ ਨੇ ਕਿਹਾ ਜੀ ਐਜ਼ ਏ ਨੈਗੋਸ਼ੀਏਟਰ ਜਦੋਂ ਨੈਗੋਸ਼ੀਏਸ਼ਨ ਅਗਲੇ ਦਿਨ ਹੋਣੀ ਹੁੰਦੀ ਸੀ ਉਸ ਤੋਂ ਇੱਕ ਦਿਨ ਪਹਿਲੇ ਉਹ ਜਿਹੜੀ ਆਪਣੀ ਬਾਰ ਹੈ ਉਹਨੂੰ ਅਪ ਕਰ ਦਿੰਦਾ ਸੀ, ਵੀ ਡਿਮਾਂਡ ਹੋਰ ਅਪ ਕਰ ਦਿੰਦਾ ਸੀ। ਔਰ ਇਵੈਂਚੁਅਲੀ ਇਹ ਹੁੰਦਾ ਸੀ ਕਿ ਉਹਦੇ ਨਾਲ ਜਿਹੜਾ ਦੁਸ਼ਮਣ ਜਾਂ ਜੋ ਵੀ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ, ਜਿਹੜੀ ਗੱਲਬਾਤ ਉਹ ਮੰਨਿਆ ਹੁੰਦਾ ਸੀ ਉਸ ਤੋਂ ਫਿਰ ਉਹ ਨਹੀਂ ਸੀ ਮੁੱਕਰਦਾ। ਅਦਰਵਾਈਜ਼ ਇਹ ਵੀ ਇੱਕ ਟੈਕਟਿਕ ਹੀ ਹੁੰਦਾ ਜਦੋਂ ਕਿ ਤੁਸੀਂ ਐਨ ਮੌਕੇ ਦੇ ਉੱਤੇ। ਹੁਣ ਇਹਦੇ 'ਚੋਂ ਦੋ ਗੱਲਾਂ ਮੈਨੂੰ ਜਦੋਂ ਮੈਂ ਟਰੰਪ ਦਾ ਇਸ ਦੇ ਉੱਤੇ ਓਵਲ ਆਫਿਸ 'ਚ ਉਹਨੇ ਪ੍ਰੈਸ ਕਾਨਫਰੰਸ 'ਚ ਜਿਵੇਂ ਇਹ ਲਾਈਨ ਲਈ ਜਿਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਕੰਪਲੀਟ ਵਿਦਡਰਾਅਲ ਨਹੀਂ ਕਰਾਂਗੇ, ਬੇਸ਼ੱਕ ਸਾਡੀ ਉੱਥੇ ਇੰਟੈਲੀਜੈਂਸ ਜਾਂ ਵਿਲ ਕੀਪ ਆਵਰ ਪ੍ਰੈਜ਼ੈਂਸ ਦੇ। ਫਿਰ ਉਹਨੇ ਇਹਨਾਂ ਸਾਰਿਆਂ ਦੇ ਉੱਤੇ ਵੀ ਨਜ਼ਲਾ ਝਾੜਿਆ ਜਿਹਦੇ 'ਚ ਟਰਕੀ ਦੇ ਉੱਤੇ, ਰਸ਼ੀਆ ਤੇ ਇੰਡੀਆ ਤੇ। ਉਹਨਾਂ ਨੇ ਕਿਹਾ ਜੀ ਅਸੀਂ ਇੰਨੇ 13,000 ਮੀਲ ਕੇ ਕਿੰਨੀ ਫਿਗਰ ਉਹਨੇ ਦਿੱਤੀ, ਅਸੀਂ ਇੱਥੋਂ ਭੇਜ ਕੇ ਲੜ ਰਹੇ ਹਾਂ, ਉਹ ਉੱਥੇ ਕਿਉਂ ਨਹੀਂ ਲੜਦੇ? ਜਾਂ ਉਹਨਾਂ ਨੂੰ ਵੀ ਫਿਰ ਕੱਲ ਨੂੰ ਤਾਲਿਬਾਨ ਜਾਂ ਦੂਜੇ ਨਾਲ ਹੋਏਗਾ। ਇਹ ਉਹਨਾਂ ਤੇ ਨਿਹੋਰਾ ਵੀ ਸੀ ਤੇ ਇਹ ਵੀ ਸੀ ਵੀ ਹੁਣ ਤੁਹਾਨੂੰ ਬੜਾ ਤਕਲੀਫ ਹੋ ਰਹੀ ਹੈ ਵੀ ਅਸੀਂ ਕਿਉਂ ਆ ਰਹੇ ਹਾਂ, ਪਰ ਤੁਸੀਂ ਤੁਹਾਡੀ ਕੀ ਕੰਟਰੀਬਿਊਸ਼ਨ ਹੈ। ਪਰ ਨਾਲ ਦੀ ਨਾਲ ਮੈਂ ਸਮਝਦਾ ਹਾਂ ਵੀ ਇਹ ਇੱਕ ਪ੍ਰੈਸ਼ਰ ਟੈਕਟਿਕ ਵੀ ਹੋ ਸਕਦਾ ਤਾਲਿਬਾਨ, ਕਿਉਂਕਿ ਅਫਗਾਨ ਵੀ ਜਿਹੜੇ ਨੇ ਉਹ ਪੁਰਾਣੇ ਨੈਗੋਸ਼ੀਏਟਰ ਵੀ ਨੇ, ਵਪਾਰੀ ਵੀ ਨੇ, ਪੱਕੇ ਦੁਕਾਨਦਾਰ ਵੀ ਨੇ ਉਹ। ਸੋ ਇਹ ਸਾਰਾ ਮੈਨੂੰ ਇਹ ਲੱਗਦਾ ਕਿ ਵੀ ਇਹ ਮੈਚਿੰਗ ਜਿਹੜੇ ਨੇ ਉਹ ਸ਼ਾਊਟ ਨੇ ਕਿ ਵੀ ਤੁਸੀਂ ਇਵੇਂ ਹੋ ਸਕਦਾ ਹੈ ਤਾਲਿਬਾਨ ਇਸ ਗੱਲ ਤੋਂ ਅੜ ਗਏ ਹੋਣ ਕਿ ਜੀ ਨਹੀਂ ਹੁਣ ਅਸੀਂ ਗੱਲ ਹੀ ਨਹੀਂ ਕਰਨੀ ਅਫਗਾਨਿਸਤਾਨ ਦੇ ਨਾਲ, ਸਿੱਧੇ ਸਾਨੂੰ ਫੜਾਓ। ਤੇ ਉਹ ਇਹ ਉਹਨਾਂ ਨੂੰ ਇਹ ਅਮਰੀਕਾ ਨੂੰ ਇਹ ਲੱਗ ਰਿਹਾ ਕਿ ਵੀ ਅਸੀਂ ਕਿਤੇ ਇੰਨੇ ਸੌਫਟ ਤਾਂ ਨਹੀਂ ਹੋ ਗਏ ਕਿ ਵੀ ਸਾਨੂੰ ਫॉर ਗ੍ਰਾਂਟਡ ਹੀ ਲੈ ਰਹੇ ਨੇ। ਔਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਅਲਟੀਮੇਟਲੀ ਇੱਕ ਗੱਲ ਅਮਰੀਕਨ ਵੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਉੱਥੇ ਰਹਿਣਾ ਹੁਣ ਵੀ ਉੱਥੇ ਹੀ ਨੇ, ਕਿੰਨਾ ਕੁ ਉਹਨਾਂ ਦਾ ਕੰਟਰੋਲ ਹੈ। 70-75% ਦੀ ਟੈਰੀਟਰੀ ਉਹਨਾਂ ਦੇ ਕੋਲ ਹੈ, ਜਿਹਨੂੰ ਜਿਹੜੀ ਹਕੂਮਤ ਉਹਨਾਂ ਨੇ ਉੱਥੇ ਖੜੀ ਕੀਤੀ। ਅਜੇ 4 ਦਿਨ ਪਹਿਲਾਂ ਜਿਹੜਾ ਉੱਥੇ ਇੱਕ ਬਰਾਤ ਦੇ ਉੱਤੇ ਅਨਫੋਰਚੂਨੇਟ ਅਟੈਕ 70-80 ਮਰ ਗਏ, ਕਈ ਸੌ ਜ਼ਖਮੀ ਹੋਏ। ਔਰ ਜਿਹੜਾ ਥਰਡ ਫੈਕਟਰ ਮੈਂ ਸਮਝਦਾ ਵੀ ਅਮਰੀਕਾ ਨੂੰ ਜਿਹਨੇ ਘਬਰਾਹਟ ਵੀ ਦਿੱਤੀ ਹੋਏਗੀ ਔਰ ਪਾਕਿਸਤਾਨ ਲਈ ਵੀ ਸਾਡੇ ਲਈ ਵੀ ਘਬਰਾਹਟ ਦਾ ਕਾਰਨ ਹੈ ਕਿ ਤਾਲਿਬਾਨ, ਕਿਉਂਕਿ ਉਹ ਤਾਂ ਨੈਗੋਸ਼ੀਏਸ਼ਨ ਕਰ ਰਹੇ ਨੇ, ਉਹ ਇਸ ਕਿਸਮ ਦੀ ਕੋਈ ਗੱਲ ਨਹੀਂ ਕਰਨਗੇ। ਉਹਦੇ 'ਚ ਇਸਲਾਮਿਕ ਸਟੇਟ ਦਾ ਨਾਂ ਆ ਗਿਆ। ਹੁਣ ਅਸਲੀ ਹੈ ਜਾਂ ਜਿਹੜੀਆਂ ਏਜੰਸੀਆਂ ਸੈਬੋਟਾਜ ਕਰਨਾ ਚਾਹੁੰਦੀਆਂ ਉਹਨਾਂ ਦਾ ਕੰਮ ਹੈ ਸਿਰਫ ਉਹਨਾਂ ਨੇ। ਪਰ ਇਹਦੇ 'ਚ ਜਿਵੇਂ ਮਲਕ ਸਾਹਿਬ ਨੇ ਕਿਹਾ ਕਿ ਉੱਥੇ ਬਹੁਤ ਕਲਾਕਾਰ ਨੇ ਏਜੰਸੀਆਂ ਦੇ, ਕਿਹੜੇ ਪਾਸਿਓਂ ਕੌਣ ਕੀ ਕਰ ਰਿਹਾ। ਸੋ ਮੈਂ ਸਮਝਦਾ ਹਾਂ ਵੀ ਜਿਹੜੀ ਈਵਨ ਤਾਲਿਬਾਨ ਨਾਲ ਵੀ ਗੱਲਬਾਤ ਫਾਈਨਲ ਵਿਦਡਰਾਅਲ ਹੋਏਗੀ, ਕੋਈ ਨਾ ਕੋਈ ਉਹਦਾ ਪੈਟਰਨ ਹੋਏਗਾ, ਹੋਣਾ ਵੀ ਚਾਹੀਦਾ। ਇਹ ਜਿਹੜੀ ਸਡਨ ਤੁਸੀਂ ਕਰਨਾ ਫਿਰ ਤਾਂ ਉਹੀ ਹੋਏਗਾ ਜਿਵੇਂ ਇਹ ਪਹਿਲਾਂ ਨਿਕਲ ਕੇ ਆਇਆ 1988-99 'ਚ ਜਦੋਂ ਗੱਲ ਉੱਥੇ ਮੁੱਕੀ
ਸੋਵੀਅਤ ਯੂਨੀਅਨ ਦਾ ਐਂਡ ਹੋਇਆ, ਕਲੈਪਸ ਹੋਏਗਾ ਸਾਰਾ ਕੁਝ। ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਵਾਈਜ਼ਰ ਸਟ੍ਰੈਟਜੀ ਹੋਏਗੀ। ਜੇ ਨਿਕਲਣਾ ਤਾਂ ਪਏਗਾ ਉੱਥੇ, ਕੋਈ ਸਿੰਬੋਲਿਕ ਵੀ ਉੱਥੇ ਆ ਕੇ ਕੁਝ ਹੋ ਜਾਏਗਾ ਫਿਰ ਕੀ ਕਰ ਲੈਣਗੇ, ਲੇਕਿਨ ਅਮਰੀਕਾ ਇਹ ਪ੍ਰਭਾਵ ਵੀ ਨਹੀਂ ਦੇਣਾ ਚਾਹੁੰਦਾ ਵੀ ਉਹ ਆਪਣਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਚੱਡਿਆਂ 'ਚ ਪੂੰਛ ਦੇ ਕੇ ਦੌੜ ਗਿਆ। ਬਟ ਐਟ ਦਾ ਸੇਮ ਟਾਈਮ ਉਹ ਇਹ ਵੀ ਨਹੀਂ ਚਾਹੁੰਦੇ ਕਿ ਵੀ ਜੇ ਹੁਣ ਇਸਲਾਮਿਕ ਸਟੇਟ ਜਾਂ ਦੂਜੇ ਤੀਜੇ ਕੱਲ ਨੂੰ ਉੱਥੇ ਫੇਰ ਉਸ ਕਿਸਮ ਦੇ ਲੋਕਾਂ ਦਾ ਜਮਾਵੜਾ ਹੋਏ ਔਰ ਉਹਨੂੰ, ਕਿਉਂਕਿ ਲੇਟੈਸਟ ਇਹ ਤਾਲਿਬਾਨ ਨੈਗੋਸ਼ੀਏਸ਼ਨ 'ਚ ਰਸ਼ੀਆ ਨੇ ਵੀ ਰੋਲ ਅਦਾ ਕੀਤਾ ਜੀ। ਸੋ ਉਹਨਾਂ ਨੂੰ ਇਹ ਹੈ ਵੀ ਕੱਲ ਨੂੰ ਇਹ ਨਾ ਹੋਏ ਵੀ ਔਰ ਇੱਕ ਫੀਅਰ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ ਦੇ ਨਿਕਲਣ ਤੋਂ ਬਾਅਦ ਜਿਵੇਂ ਰਸ਼ੀਆ ਨੇ ਕ੍ਰੀਮੀਆ ਨੂੰ ਹੜੱਪਿਆ ਜਾਂ ਦੂਜੇ ਨੂੰ ਲੱਗੇ ਕਿ ਵੀ ਕੀ ਹੈ, ਤੇ ਇਹ ਤਾਂ ਨਹੀਂ ਵੀ ਕਿਤੇ ਰਸ਼ੀਆ ਹੀ ਵਾਪਸ ਆ ਕੇ ਬਹਿ ਜਾਏ, ਜੇ ਨਾ ਵੀ ਆਇਆ ਉਹਨਾਂ ਦਾ ਇਨਫਲੂਐਂਸ ਹੋਏ। ਪਾਕਿਸਤਾਨ ਦੇ ਆਪਣੇ ਖਦਸ਼ੇ ਨੇ ਕਿਉਂਕਿ ਪਾਕਿਸਤਾਨ ਦਾ ਵੱਡਾ ਬਾਰਡਰ ਨਾਲ ਲੱਗਦਾ ਹੈ। ਉਹ ਠੀਕ ਹੈ, ਪਾਕਿਸਤਾਨ ਕੋਈ ਇਹ ਵੀ ਨਹੀਂ ਹੈ ਵੀ ਉਹ ਕੋਈ ਕੰਟਰੋਲਿੰਗ ਪਾਵਰ ਬਣਨਾ ਚਾਹੁੰਦਾ ਹੈ, ਪਰ ਉਹ ਇਹ ਵੀ ਚਾਹੁੰਦਾ ਵੀ ਫਰੈਂਡਲੀ ਹੋਏ। ਸੋ ਅਫਗਾਨਿਸਤਾਨ ਬਹੁਤ ਕੰਪਲੈਕਸ ਹੈ, ਜਿਹੜੀ ਉਹਦੀ ਸਿਚੁਏਸ਼ਨ, ਟੋਪੋਗ੍ਰਾਫੀ, ਉਹਨਾਂ ਦੀ ਹਿਸਟਰੀ, ਓਵਰਆਲ ਜਿਹੜਾ ਹੈ। ਸੋ ਮੈਂ ਸਮਝਦਾ ਵੀ ਇਹ ਮੋਰ ਔਰ ਲੈਸ ਨੈਗੋਸ਼ੀਏਸ਼ਨ ਦੇ ਫਾਈਨਲ ਫੇਜ਼ ਦੇ ਹਿਕਅਪਸ ਨੇ। ਇੱਕ ਬਿਗਨਿੰਗ ਦੇ ਹੁੰਦੇ ਨੇ, ਇੱਕ ਫਾਈਨਲ ਫੇਜ਼ ਦੇ ਹੁੰਦੇ ਨੇ ਜੀ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਉਮੀਦ ਕਰਦੇ ਹਾਂ ਅੱਜ ਦੀ ਸਾਡੀ ਇਹ ਸਾਰੀ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ। ਦੁਬਾਰਾ ਫੇਰ ਜਿਹੜੀ ਮੁਲਾਕਾਤ ਤੁਹਾਡੇ ਨਾਲ ਅਗਲੇ ਹਫਤੇ ਸੋਮਵਾਰ ਨੂੰ ਕਰਾਂਗੇ। ਸੋ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ। ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।